ਗੁਰੂ ਨਾਨਕ ਸਾਹਿਬ ਜੀ ਦੇ ਝੰਡੇ ਫਿਰ ਬੁਲੰਦ ਕੀਤੇ ਹਨ। ਗੁਰਦੁਆਰਾ ਸਿੱਖ ਦੀ ਪਹਿਲੀ ਤਾਰੀਫ ਹੈ। ਸਿੱਖ ਦਾ ਇੱਕ ਪਹਿਲਾ ਘਰ ਹੈ ਤੇ ਡੈਫੀਨੇਸ਼ਨ ਵੀ ਸਿੱਖ ਦੀ ਇਹੀ ਹੈ। ਗੁਰਦੁਆਰਾ ਸਾਹਿਬ, ਨਿਸ਼ਾਨ ਸਾਹਿਬ, ਫਿਰ ਰਬਾਬ ਸਾਹਿਬ, ਫਿਰ ਨਗਾਰਾ ਸਾਹਿਬ, ਲੰਗਰ ਸਾਹਿਬ, ਕੀਰਤਨ ਸਾਹਿਬ, ਇਹ ਸਾਰੇ ਦੀਆਂ ਸਾਰੀਆਂ ਦਾਤਾਂ ਤੁਹਾਨੂੰ ਗੁਰੂ ਘਰ ਚੋਂ ਮਿਲਦੀਆਂ ਨੇ। ਇੱਥੇ ਵਿਤਕਰਾ ਕੋਈ ਨਹੀਂ ਹੈ। ਪ੍ਰਬੰਧਕ ਸਾਹਿਬਾਨਾਂ ਵੱਲੋਂ ਔਰ ਗੁਰੂ ਘਰ ਦੇ ਨਿਸ਼ਾਨ ਸਾਹਿਬ ਵੱਲੋਂ ਫਰਰੇ ਵੱਲੋਂ ਜਿਹੜਾ ਇਸ ਤਰ੍ਹਾਂ ਹਿੱਲਦਾ ਤੇ ਆਵਾਜ਼ਾਂ ਮਾਰਦਾ ਕਿ ਹਰ ਧਰਮ ਦਾ ਤੂੰ ਸਭੇ ਸਾਂਝੀ ਵਾਲ ਸਦਾਇਨ ਕਿਸੇ ਨਾ ਦਿਸੈ ਬਾਹਰ ਜੀਓ। ਜਿਹੜਾ ਵੀ ਇੱਥੋਂ ਲੰਘੇ ਆ ਕੇ ਇਸ ਦੇ ਦੀਦਾਰ ਕਰੋ, ਦਰਸ਼ਨ ਕਰੋ, ਲੰਗਰ ਪਾਣੀ ਛਕੋ, ਗੁਰੂ ਘਰ ਦੀਆਂ ਰੌਣਕਾਂ ਵਧਾਓ। ਗੁਰਬਾਣੀ ਦੇ ਵਿੱਚ ਬਹੁਤ ਸੇਵਾ ਦੇ ਸ਼ਬਦ ਆਉਂਦੇ। ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਸੇਵਾ ਸੋਈ ਜਿਸ ਤੋਂ ਆਪ ਤੂੰ ਕਰਾਏ। ਸੇਵਾ ਉਹੀ ਹੈ ਜਿੱਥੋਂ ਮਹਾਰਾਜ ਆਪ ਕਰਾਉਂਦਾ। ਇਸ ਧਰਤੀ ਨੂੰ ਭਾਗ ਲੱਗ ਜਾਣੇ ਜਿੱਥੇ ਗੁਰੂ ਸਾਹਿਬ ਆਪ ਬਿਰਾਜਮਾਨ ਹੋ ਗਏ। ਇਹ ਦਿਨੋਂ ਦਿਨ ਤੁਹਾਡੇ ਕੋਲ ਆਹ ਜਗ੍ਹਾ ਛੋਟੀ ਹੋ ਜਾਣੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਆ, ਜਿਨ੍ਹਾਂ ਨੇ ਇੱਥੋਂ ਦੀਆਂ ਸੰਗਤਾਂ ਦੀਆਂ ਅਰਦਾਸਾਂ ਨੂੰ ਸੁਣਦੇ ਹੋਏ ਇਹ ਸਥਾਨ ਨਿਵਾਜਿਆ ਆ। ਬੋਲੇ ਸੋ ਨਿਹਾਲ। ਸਿੰਗਾਪੁਰ ਦਾ ਜਨਰਲ ਸਿੱਖ ਹੋ ਸਕਦਾ, ਕੈਨੇਡਾ ਦਾ ਡਿਫੈਂਸ ਮਿਨਿਸਟਰ ਸਿੱਖ ਹੋ ਸਕਦਾ, ਅਮਰੀਕਾ ਦੀ FBI ਦੀ ਜਿਹੜੀ ਐਡਵਰਟਾਈਜ਼ਮੈਂਟ ਆਉਂਦੀ ਆ ਰਿਕਰੂਟਮੈਂਟ ਦੇ ਲਈ, ਉਹ ਇੱਕ ਦਸਤਾਰਧਾਰੀ ਸਿੱਖ ਦੀ ਫੋਟੋ ਆਉਂਦੀ ਆ। ਤੁਸੀਂ CNN ਤੇ ਦੇਖੀ ਹੋਣੀ ਆ। ਸੋ ਸਾਡੀ ਕੋਸ਼ਿਸ਼ ਇਹੀ ਚਾਹੀਦੀ ਆ, ਬੱਚਿਆਂ ਨੂੰ ਕੋਸ਼ਿਸ਼ ਕਰੋ ਵੱਧ ਤੋਂ ਵੱਧ ਪੰਜਾਬੀ ਸਿਖਾ ਲਓ, ਗੁਰਮੁਖੀ ਸਿਖਾ ਲਓ। ਆਪਣੇ ਕੋਲ ਤਰਲੋਚਨ ਸਿੰਘ ਜੀ, ਉਹਨਾਂ ਦੇ ਪਰਿਵਾਰ ਅਤੇ ਹੋਰ ਸਾਰੇ ਜਾਣੇ ਉਹਨਾਂ ਦੇ ਦੋਸਤ ਮਿੱਤਰ ਆ ਕੇ ਜਿਹੜੀ ਗੰਨੇ ਦੇ ਰਸ ਦੀ ਜਿਹੜੀ ਸੇਵਾ ਨਾਲ ਕਰ ਰਹੇ ਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ੁਕਰਾਨਾ ਕਰਦਾ ਹਾਂ ਕਿ ਜਿਨ੍ਹਾਂ ਨੇ ਇਸ ਤਖਤ ਤੇ ਬਿਰਾਜਮਾਨ ਹੋ ਕੇ ਆਪ ਸੰਗਤਾਂ ਨੂੰ ਦਰਸ਼ਨ ਦਿਦਾਰੇ ਦਿੱਤੇ ਹਨ ਅਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਨਿੱਘੀ ਗੋਦ ਵਿੱਚ ਸੱਜ ਕੇ ਬੈਠੇ ਹੋ ਅਤੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਹੈ। ਮੈਂ ਭਾਈ ਇੰਦਰਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮੈਂ ਬਾਹਰ ਵੀ ਗੱਲ ਕਰਦਾ ਸੀ ਕਿ ਸਭ ਤੋਂ ਮਹਿੰਗੀ ਬਾਣੀ ਜਿਹੜੀ ਆ ਉਹ ਕੋਈ ਜਥਾ ਜਿਹੜਾ ਗਾਇਨ ਕਰਦਾ ਹੈ। ਇਹਨਾਂ ਤੇ ਇੰਨੀ ਬਖਸ਼ਿਸ਼ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਹੜੀ ਬਾਣੀ ਆ ਉਹ ਆਮ ਜਥੇ ਜਿਹੜੇ ਆ ਉਹ ਨਹੀਂ ਕੀਰਤਨ ਕਰ ਸਕਦੇ, ਪਰ ਇਹਨਾਂ ਤੇ ਬੜੀ ਬਖਸ਼ਿਸ਼ ਹੈ। ਇਹ ਹਮੇਸ਼ਾ ਹੀ ਜਦੋਂ ਵੀ ਗੁਰਦੁਆਰਾ ਸਾਹਿਬ ਫ੍ਰੀ ਮੋਡ ਵਿੱਚ ਆਉਂਦੇ ਨੇ ਤੇ ਇਹਨਾਂ ਨੂੰ ਉਹ ਕਹਿ ਕੇ ਬਾਣੀ ਸੁਣੀ ਜਾਂਦੀ ਹੈ। ਸੇਵਾ ਗੁਰੂ ਕੀ ਸੰਗਤ ਦੀ ਸੇਵਾ ਕੀਰਤਨ ਦੁਆਰਾ ਕਰਦੇ ਰਹਿਣ। ਮੈਂ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜੋ ਲਾਸ ਵਨਸ ਇੱਥੋਂ ਦੀ ਸਮੁੱਚੀ ਸਾਧ ਸੰਗਤ ਦਾ ਜਿੱਥੇ ਧੰਨਵਾਦ ਕਰਦਾ, ਉੱਥੇ ਮੈਂ ਇਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਜੋ ਪ੍ਰਬੰਧਕ ਸੱਜਣ ਨੇ ਇਹ ਵੀ ਵਧਾਈ ਦੇ ਪਾਤਰ ਨੇ। ਗੁਰਬਾਣੀ ਦੇ ਵਿੱਚ ਬਹੁਤ ਸੇਵਾ ਦੇ ਸ਼ਬਦ ਆਉਂਦੇ। ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਸੇਵਾ ਸੋਈ ਜਿਸ ਤੋਂ ਆਪ ਤੂੰ ਕਰਾਏ। ਸੇਵਾ ਉਹੀ ਹੈ ਜਿੱਥੋਂ ਮਹਾਰਾਜ ਆਪ ਕਰਾਉਂਦਾ। ਸਤਿਗੁਰੂ ਕੀ ਸਫਲ ਸੇਵਾ ਜੋ ਸਫਲ ਹੈ, ਜੋ ਚਿੱਤ ਲਾ ਕੇ ਕਰਦਾ ਹੈ, ਉੱਥੇ ਮਹਾਰਾਜ ਬੜੇ ਬੇਅੰਤ ਖੁਸ਼ ਹੁੰਦੇ ਹਨ। ਸੇਵਾ ਸੋਈ ਜਿਸ ਤੋਂ ਆਪ ਤੂੰ ਕਰਾਏ। ਸੇਵਾ ਉਹੀ ਆ ਜਿੱਥੋਂ ਮਹਾਰਾਜ ਆਪ ਲੈਂਦਾ। ਸੋ ਮੈਂ ਇਹਨਾਂ ਵੀਰਾਂ ਨੂੰ ਤਕਰੀਬਨ ਬਹੁਤ ਵੀਰ ਇਹੋ ਜਿਹੇ ਨੇ ਜਿਨ੍ਹਾਂ ਨੂੰ ਮੈਂ 40 ਸਾਲ ਤੋਂ ਵੱਧ ਦਾ ਸਮਾਂ ਵੀ ਮੈਂ ਜਾਣਦਾ, ਜਿਵੇਂ ਵੀਰ ਸਰਜੀਤ ਸਿੰਘ ਮਾਹਾ,
ਅਮਰਜੀਤ ਸਿੰਘ ਗਿੱਲ, ਸਾਡੇ ਵੀਰ ਕੁਲਵੰਤ ਸਿੰਘ ਲੱਛਰ, ਤਰਲੋਚਨ ਸਿੰਘ ਲੱਛਰ, ਤਿੰਨੇ ਭਾਈ। ਮੈਂ ਇਹਨਾਂ ਨੂੰ ਬਹੁਤ ਲੰਬੇ ਸਮੇਂ ਤੋਂ ਜਾਣਦਾ। ਹੋਰ ਵੀ ਮੇਰੇ ਵੀਰ ਬਹੁਤ ਬੈਠੇ ਨੇ ਜਿਨ੍ਹਾਂ ਦੇ ਮੈਂ ਨਾਮ ਲੈਣੇ ਚਾਹੁੰਦਾ, ਪਰ ਦਾਸ ਦੇ ਕੋਈ ਅੱਖਾਂ ਦੀ ਸਰਜਰੀ ਹੋਣ ਕਰਕੇ ਬਹੁਤਾ ਦੀਦਾ ਵੀ ਧੁੰਦਲਾ ਜਿਹਾ ਦਿਖਦਾ, ਹਜੇ ਠੀਕ ਨਹੀਂ। ਸਮਾਂ ਆਵੇਗਾ, ਮੈਂ ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੂੰ ਮੈਂ ਨਹੀਂ ਵੀ ਦੇਖ ਕੇ ਪਛਾਣ ਸਕਦਾ। ਬਹੁਤ ਵੀਰ ਨੇ ਇਸ ਲਾਸ ਵੈਨਸ ਧਰਤੀ ਦੇ ਉੱਤੇ। ਮੈਨੂੰ ਯਾਦ ਹੈ 1984 ਦੇ ਅਟੈਕ ਤੋਂ ਬਾਅਦ ਜਦੋਂ ਅਸੀਂ ਵੱਖ-ਵੱਖ ਗੁਰਦੁਆਰਿਆਂ ਵਿੱਚ ਜਾਇਆ ਕਰਦੇ ਸੀ, ਜੇ ਕਿਤੇ ਫ੍ਰਿਜਨੋ ਜਾਂ ਬੇਕਰਸਫੀਲਡ ਜਾਂ ਲਾਸ ਐਂਜਲਿਸ, ਰਿਵਰ ਸਾਈਡ ਜਾਂ ਕਿਸੇ ਵੀ ਗੁਰਦੁਆਰੇ ਜਾਣਾ, ਉੱਥੋਂ ਜਦੋਂ ਵਾਪਸ ਮੁੜਨਾ ਕਹਿਣਾ ਭਲਵਾਨ ਹੋਣਾ ਨੂੰ ਕਾਲ ਕਰੋ, ਕੁਲਵੰਤ ਸਿੰਘ ਹੋਣਾ ਨੂੰ, ਲੱਛਰ ਭਰਾਵਾਂ ਨੂੰ, ਉਹਨਾਂ ਦੇ ਘਰੇ ਹੋ ਕੇ ਚਾਹ ਪਾਣੀ ਪੀ ਕੇ ਜਾਣਾ, ਉਹਨਾਂ ਨੂੰ ਮਿਲ ਕੇ ਜਾਣਾ। ਉਸ ਟਾਈਮ ਬਹੁਤੇ ਪਰਿਵਾਰ ਨਹੀਂ ਸੀ, ਮੈਨੂੰ ਲੱਗਦਾ ਹੈ ਕਿ 3-4 ਪਰਿਵਾਰਾਂ ਤੋਂ ਵੱਧ ਨਹੀਂ ਸੀ, ਪਰ ਅੱਜ ਇਸ ਧਰਤੀ ਨੂੰ ਭਾਗ ਲੱਗ ਗਿਆ। ਅੱਜ 50-60 ਦੀ ਪਰਿਵਾਰਾਂ ਦੀ ਗਿਣਤੀ ਹੋ ਗਈ। ਮੈਂ ਜਦੋਂ ਮੇਰੇ ਵੀਰ ਗੁਰਦੁਆਰਾ ਸਾਹਿਬ ਫਰੀਮੌਂਟ ਆਏ ਤੇ ਮੈਂ ਇਹਨਾਂ ਨੂੰ ਇੱਕ ਗੱਲ ਦੱਸੀ ਸੀ ਕਿ ਇਹ ਧਰਤੀ ਨੂੰ ਹੁਣ ਭਾਗ ਲੱਗ ਗਿਆ ਜਿੱਥੇ ਗੁਰੂ ਸਾਹਿਬ ਨੇ ਆਪ ਜਾ ਕੇ ਦਰਸ਼ਨ ਦਿਦਾਰੇ ਸੰਗਤਾਂ ਨੂੰ ਦੇਣੇ। ਇਹ ਦਿਨੋਂ ਦਿਨ ਸੰਗਤ ਵੱਧਦੀ ਜਾਣੀ ਹੈ। ਜਦੋਂ ਦਾਸ ਨੇ ਜਾਂ ਬਾਕੀ ਦੇ ਸਿੰਘਾਂ ਨੇ ਸੇਵਾ ਗੁਰੂ ਘਰ ਫਰੀਮੌਂਟ ਵਿੱਚ ਸੰਭਾਲੀ ਸੀ, ਉਸ ਟਾਈਮ ਜਦੋਂ ਵੱਡਾ ਦਰਬਾਰ ਹਾਲ ਬਣਾਉਣ ਲੱਗੇ ਤੇ ਸਾਨੂੰ ਲੱਗਦਾ ਸੀ ਕਿ ਇਹ ਹਾਲ ਜਿਹੜਾ ਕਦੇ ਭਰਨਾ ਨਹੀਂ, ਪਰ ਅੱਜ ਕੋਈ ਵੀ ਵੱਡਾ ਪ੍ਰੋਗਰਾਮ ਆਉਂਦਾ ਹੈ 1 ਮਹੀਨਾ ਪਹਿਲਾਂ ਸਾਨੂੰ ਤਿਆਰੀ ਕਰਨੀ ਪੈਂਦੀ ਹੈ। 35 ਤੋਂ 40 ਹਜ਼ਾਰ ਦਾ ਜੋ ਸੰਗਤ ਮੈਂਬਰ ਹੈ ਉੱਥੇ ਆਉਂਦੇ, ਸਾਨੂੰ ਸ਼ਟਲ ਲਾਉਣੀਆਂ ਪੈਂਦੀਆਂ, ਸਾਨੂੰ ਲੰਗਰਾਂ ਦੇ 5-6 ਜਗ੍ਹਾ ਤੇ ਪ੍ਰਬੰਧ ਕਰਨੇ ਪੈਂਦੇ। ਜਿੱਥੇ ਸੰਗਤ ਪ੍ਰਬੰਧ ਕਰਦੀ ਉੱਥੇ ਗੁਰੂ ਕੇ ਜੋ ਸਿੱਖਵਾ ਰੈਸਟੋਰੈਂਟ ਵਾਲੇ 1 ਜਾਂ 2 ਰੈਸਟੋਰੈਂਟ ਵੀ ਸੱਦਣੇ ਪੈਂਦੇ, ਤਾਂ ਇੰਨੀ ਸੰਗਤ ਨੂੰ ਜੋ ਭੋਜਨ ਤਿਆਰ ਕਰਕੇ ਜਾਂ ਲੰਗਰਾਂ ਦੀ ਸੇਵਾ ਅਸੀਂ ਕਰਦੇ ਹਾਂ। ਹੁਣ 1 ਤਰੀਕ ਆਉਣੀ ਆ, 35-40 ਹਜ਼ਾਰ ਸੰਗਤ ਦਾ ਮੈਂਬਰ ਉੱਥੇ ਆਉਣਾ। ਜਦੋਂ ਹਾਲ ਬਣਾਇਆ ਉਸ ਟਾਈਮ ਤਕਰੀਬਨ 70 ਤੋਂ 80 ਬੰਦੇ ਕਿਤੇ ਇਕੱਠੇ ਹੋ ਜਾਣੇ, ਕਹਿਣਾ ਕਿ ਅੱਜ ਸੰਗਤ ਬਹੁਤ ਹੈ, ਅੱਜ ਸੰਗਤ ਬੜੀ ਆਈ ਹੈ। ਬਾਹਰ ਖੜ ਕੇ ਲੰਗਰ ਪਾਣੀ ਛਕਿਆ ਕਰਦੇ ਸੀ ਤੇ ਹੌਲੀ ਹੌਲੀ ਉਸ ਧਰਤੀ ਨੂੰ ਭਾਗ ਲੱਗ ਗਿਆ। ਹੁਣ ਕਿਤੇ ਬਾਹਰਲੇ ਦੇਸ਼ਾਂ ਵਿਦੇਸ਼ਾਂ ਵਿੱਚ ਜਾਂਦੇ, ਲੋਕ ਕਹਿੰਦੇ ਭਾਈ ਤੁਹਾਡੇ ਗੁਰੂ ਘਰ ਦੇ ਵਿੱਚ ਬੜੀਆਂ ਲਹਿਰਾਂ ਵਹਿਰਾਂ, ਉਹ ਲਹਿਰਾਂ ਵਹਿਰਾਂ ਪਤਾ ਨਹੀਂ ਕਿਹੜੀ ਮਹਾਨ ਸ਼ਖਸੀਅਤ ਦੇ ਉੱਤੇ ਚਰਨ ਪਏ। ਇਹੋ ਜਿਹੇ ਦਰਬਾਰ ਸਾਹਿਬ ਦੇ ਕੀਰਤਨੀਆਂ ਦੇ ਚਰਨ ਪਏ ਜਿਨ੍ਹਾਂ ਨੇ ਗੁਰੂ ਘਰ ਜਸ ਗਾਇਆ। ਉਸ ਧਰਤੀ ਨੂੰ ਭਾਗ ਲੱਗ ਗਏ। ਅਸੀਂ ਗੁਰੂ ਘਰ ਦਾ ਜੋ ਗੁਰਦੁਆਰਾ ਸਾਹਿਬ ਆ ਉਹ ਸ਼ਹੀਦਾਂ ਨੂੰ ਸਮਰਪਿਤ ਕਰ ਦਿੱਤਾ। ਸ਼ਹੀਦਾਂ ਸਿੰਘਾਂ ਦਾ ਪਹਿਰਾ ਹੈ। ਸ਼ਹੀਦ ਸਿੰਘ ਉੱਥੇ ਸਾਡੇ ਪਹਿਰੇਦਾਰ ਲਾਏ ਹੋਏ ਆ। ਕਈ ਵਾਰ ਉਹ ਕਹਿੰਦੇ ਕਿ ਜਦੋਂ ਰਾਤ ਨੂੰ 12-1 ਵਜੇ ਤੋਂ 2 ਵਜੇ ਤੱਕ ਅਸੀਂ ਜਾਂਦੇ ਆ ਲੰਗਰ ਹਾਲ ਦੇ ਵਿੱਚ, ਉੱਥੇ ਸ਼ਹੀਦਾਂ ਦੀਆਂ ਫੋਟੋ ਲੱਗੀਆਂ ਹੋਈਆਂ, ਸ਼ਹੀਦਾਂ ਦੀਆਂ ਆਵਾਜ਼ਾਂ ਆਉਂਦੀਆਂ, ਸਾਨੂੰ ਉੱਥੇ ਸੁਣਦੀਆਂ। ਸੋ ਇਹੋ ਜਿਹੇ ਗੁਰੂ ਅਸਥਾਨ ਜਿਹੜੇ ਇਤਿਹਾਸਕ ਬਣ ਗਏ। ਗੁਰਦੁਆਰਾ ਸਾਹਿਬ ਫਰੀਮੌਂਟ ਬੜਾ ਇੱਕ ਇਤਿਹਾਸਕ ਸਥਾਨ ਹੈ। ਮੈਂ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸਣੀ। ਮੈਨੂੰ ਨਿਊਜ਼ੀਲੈਂਡ ਤੋਂ ਇੱਕ ਕਾਲ ਆਈ ਮੇਰੇ ਭਾਣਜੇ ਦੀ ਕਿ ਮਾਮਾ ਜੀ ਸਾਡੇ ਇੱਥੇ ਇੱਕ ਗੁਰੂ ਘਰ ਟਰੰਗੇ ਦੇ ਵਿੱਚ ਸਾਡੇ ਝਗੜਾ ਹੋ ਗਿਆ, ਤੁਸੀਂ ਉਹਨਾਂ ਨੂੰ ਕਾਲ ਕਰਕੇ ਉਹਨਾਂ ਦਾ ਜੋ ਸਮਝੌਤਾ ਕਰਾ ਦਿਓ। ਮੈਂ ਉਹਨੂੰ ਮਾਲਕ ਦਾ ਨਹੀਂ ਗਿਆ। ਮੈਂ ਕਿਹਾ ਪੁੱਤਰ ਜੀ ਇਹਨਾਂ ਨੂੰ ਸਾਰਿਆਂ ਨੂੰ ਪਤਾ ਵੀ ਮੈਂ ਬੜਾ ਕਲੇਸ਼ੀ ਹਾਂ। ਮੈਂ ਤਕਰੀਬਨ ਲੜਦਾ ਰਿਹਾ ਗੁਰਦੁਆਰਿਆਂ ਦੇ ਵਿੱਚ, ਜਿੱਥੇ ਕਿਤੇ ਲੜਾਈ ਹੁੰਦੀ ਸੀ ਉੱਥੇ ਸਾਡਾ ਨਾਂ ਨਾਲ ਜ਼ਰੂਰ ਜਾਂਦਾ ਸੀ, ਪਰ ਅਸੀਂ ਸਿੱਖ ਕੌਮ ਲਈ, ਸਿੱਖ ਕਾਜ਼ ਲਈ ਲੜਦੇ ਸੀ, ਚੰਗੇ ਲਈ ਲੜਦੇ ਸੀ, ਆਪਣੇ ਲਈ ਨਹੀਂ ਸੀ ਲੜੇ। ਨਿਊਜ਼ੀਲੈਂਡ 'ਚ ਲੜਾਈ ਸੀ। ਮੈਂ ਕਿਹਾ ਪੁੱਤ ਮੈਂ ਕਿਵੇਂ ਕਾਲ ਕਰਾਂ ਇਹਨਾਂ ਨੂੰ, ਕਿ ਮੈਂ ਤਾਂ ਇੱਥੇ ਲੜ ਕੇ ਗਿਆ ਸੀ, ਪਰ ਮੈਂ ਕਿਹਾ ਮੈਂ ਵੇਟ ਕਰਾਂਗਾ ਕੁਝ ਬੰਦਿਆਂ ਦੀ, ਉਹ ਮੈਨੂੰ ਆਪ ਕਾਲ ਕਰਨਗੇ, ਮੈਂ ਉਹਨਾਂ ਦਾ ਸਮਝੌਤਾ ਕਰਾਂਗਾ। ਸੋ ਇਸ ਤਰ੍ਹਾਂ ਤੁਸੀਂ ਸਿੱਖ ਕੌਮ ਲਈ ਜਾਂ ਸਿੱਖਾਂ ਲਈ ਜਾਂ ਗੁਰੂ ਘਰਾਂ ਲਈ ਕੁਝ ਕਰਦੇ ਆ, ਤੁਹਾਨੂੰ ਮਹਾਰਾਜ ਸੋਭਾ ਦਿੰਦਾ। ਅੱਜ ਜੋ ਮੈਨੂੰ ਮਾਣ ਸਤਿਕਾਰ ਇਹਨਾਂ ਵੀਰਾਂ ਨੇ ਦਿੱਤਾ ਗੁਰਦੁਆਰਾ ਸਾਹਿਬ ਫਰੀਮੌਂਟ ਵੱਲੋਂ, ਮੈਂ ਉੱਥੋਂ ਦੀ ਸਮੁੱਚੀ ਸੰਗਤ ਵੱਲੋਂ ਆਪ ਸੰਗਤਾਂ ਨੂੰ, ਇਹਨਾਂ ਵੀਰਾਂ ਨੂੰ, ਇੱਥੇ ਦੇ ਜਿੰਨੇ ਪ੍ਰਬੰਧਕ ਸੱਜਣ ਜਿਨ੍ਹਾਂ ਨੇ ਸੇਵਾ ਨਿਭਾਈ ਹੈ, ਜਿਨ੍ਹਾਂ ਨੇ ਤਿਲ ਫੁੱਲ ਇਕੱਠਾ ਕਰਕੇ ਇਹ ਗੁਰੂ ਦਾ ਦਰਬਾਰ ਸਜਾਇਆ ਹੈ, ਗੁਰੂ ਕੀ ਸੰਗਤ ਨੂੰ ਇੱਥੇ ਬੈਠਣ ਵਾਸਤੇ ਜਗ੍ਹਾ ਬਣਾ ਕੇ ਦਿੱਤੀ, ਮੈਂ ਇਹਨਾਂ ਨੂੰ ਸਾਰਿਆਂ ਨੂੰ ਆਪਣੇ ਜੰਡੀ ਪਰਿਵਾਰ ਵੱਲੋਂ, ਗੁਰਦੁਆਰਾ ਸਾਹਿਬ ਫਰੀਮੌਂਟ ਅਤੇ ਸਮੁੱਚੀ ਬੇਨਤੀ ਦੀ ਸੰਗਤ ਵੱਲੋਂ ਲੱਖ ਲੱਖ ਵਧਾਈ ਦਿੰਦਾ। ਅਤੇ ਜਦੋਂ ਵੀ ਇਹਨਾਂ ਵੀਰਾਂ ਨੂੰ ਸਾਡੀ ਕਿਤੇ ਲੋੜ ਇੱਥੇ ਸੰਗਤ ਨੂੰ ਪਵੇ, ਅਸੀਂ ਜ਼ਰੂਰ ਇਹਨਾਂ ਨਾਲ ਕੋਆਪਰੇਟ ਕਰਾਂਗੇ।
ਸਾਡੇ ਪਾਸ ਬੜੇ ਮਹਾਨ ਕੀਰਤਨੀਏ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਲਾਗੇ ਹੋਰ ਪੰਥਕ ਵਿਦਵਾਨ ਜੋ ਗੁਰੂ ਘਰ ਦੇ ਕਥਾਵਾਚਕ ਉਹ ਸਾਡੇ ਪਾਸ ਪਹੁੰਚਦੇ। ਜਦੋਂ ਕੋਈ ਤੁਸੀਂ ਵੱਡਾ ਪ੍ਰੋਗਰਾਮ ਲਿਖਿਆ ਕਰੋਗੇ, ਕਿਤੇ ਸਾਡੀ ਤੁਹਾਨੂੰ ਕਿਤੇ ਲੋੜ ਮਹਿਸੂਸ ਕਰੋ, ਅਸੀਂ ਤੁਹਾਡੇ ਨਾਲ ਕੋਆਪਰੇਟ ਕਰਾਂਗੇ। ਤੁਹਾਨੂੰ ਵਧੀਆ ਜਥੇ, ਤੁਹਾਨੂੰ ਵਧੀਆ ਪ੍ਰਚਾਰ ਇੱਥੇ ਜੋ ਭੇਜਿਆ ਕਰਾਂਗੇ, ਉਹਨਾਂ ਨੂੰ ਬੇਨਤੀ ਕਰਿਆ ਕਰਾਂਗੇ, ਥੋੜਾ ਟਾਈਮ ਦਾ ਐਡਜਸਟਮੈਂਟ ਕਰਿਆ ਕਰਾਂਗੇ। ਜੇ ਇਸ ਵੀਕ ਸਾਡਾ ਪ੍ਰੋਗਰਾਮ ਵੱਡਾ ਤੇ ਅਗਲੀ ਵੀਕ ਤੁਸੀਂ ਬਣਾ ਲੈਣਾ, ਇਸ ਤਰ੍ਹਾਂ ਕੋਆਪਰੇਟ ਕਰਾਂਗੇ। ਇਸ ਧਰਤੀ ਨੂੰ ਭਾਗ ਲੱਗ ਜਾਣੇ ਜਿੱਥੇ ਗੁਰੂ ਸਾਹਿਬ ਆਪ ਬਿਰਾਜਮਾਨ ਹੋ ਗਏ। ਇਹ ਦਿਨੋਂ ਦਿਨ ਤੁਹਾਡੇ ਕੋਲ ਆਹ ਜਗ੍ਹਾ ਛੋਟੀ ਹੋ ਜਾਣੀ, ਇਹ ਇੱਥੇ ਬਹੁਤ ਪਰਿਵਾਰ ਮੂਵ ਹੋਣਗੇ, ਬਹੁਤ ਵੀਰ ਇੱਥੇ ਕਿਰਤੀ ਵਿਅਕਤੀ ਜੋ ਇੱਥੇ ਹੋਣਗੇ, ਇਹ ਧਰਤੀ ਨੂੰ ਭਾਗ ਲੱਗ ਗਏ ਆ। ਸੋ ਮੈਂ ਇਹਨਾਂ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ। ਕਿਸੇ ਵੀਰ ਦਾ ਮੈਂ ਨਾਮ ਨਾ ਲੈ ਸਕਿਆ ਹੋਵਾਂ, ਮੈਂ ਮਾਫੀ ਮੰਗਦਾ। ਜਦੋਂ ਮੈਂ ਕੱਲ ਕਾਲ ਕੀਤੀ ਭਾਈ ਜਸਵੰਤ ਸਿੰਘ ਹੋਠੀ ਨੂੰ, ਕਿਉਂਕਿ ਤਕਰੀਬਨ ਮੈਂ ਜਦੋਂ ਦੀ ਮੇਰੀ ਅੱਖਾਂ ਦੀ ਪ੍ਰੋਬਲਮ ਮੈਨੂੰ ਰਾਈਡ ਵੀ ਦਿੰਦੇ ਤੇ ਨਾਲ ਅਸੀਂ ਇੱਕ ਥਾਂ ਪ੍ਰੋਗਰਾਮ ਤੇ ਇਕੱਠੇ ਜਾਂਦੇ ਆ। ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਆਊਟ ਆਫ ਸਟੇਟ ਜਾ ਰਿਹਾ, ਮੇਰੇ ਵੱਲੋਂ ਤੁਸੀਂ ਸਾਰੀ ਸੰਗਤ ਨੂੰ ਅਤੇ ਪ੍ਰਬੰਧਕ ਵੀਰਾਂ ਨੂੰ ਲੱਖ ਲੱਖ ਵਧਾਈ ਦੇ ਦਿਓ। ਮੈਂ ਭਾਈ ਜਸਵੰਤ ਸਿੰਘ ਹੋਠੀ ਉਹਨਾਂ ਵੱਲੋਂ ਵੀ ਤੁਹਾਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਅਰਦਾਸ ਬੇਨਤੀ ਕਰਦਾ ਕਿ ਮਹਾਰਾਜ ਤੁਸੀਂ ਇਸ ਸਥਾਨ ਨੂੰ ਆਪ ਸਾਖੀ ਰੂਪ ਹੋ ਕੇ ਚੜ੍ਹਦੀ ਕਲਾ ਵਿੱਚ ਰੱਖਣਾ। ਜੋ ਮਰਜ਼ਾਦਾ ਦੀਆਂ ਗੱਲਾਂ ਗਿਆਨੀ ਜੀ ਹੁਣ ਕੀਤੀਆਂ, ਇਹ ਤੁਸੀਂ ਸਿਆਣੇ ਆ, ਬਹੁਤ ਪੁਰਾਣੇ ਹੋ, ਸੇਵਾ ਕਰਦੇ ਹੋ, ਗੁਰੂ ਘਰਾਂ ਵਿੱਚ ਜਾਂਦੇ ਹੋ, ਤੁਹਾਨੂੰ ਸਾਰਿਆਂ ਨੂੰ ਇਹ ਸੋਝੀ ਹੈਗੀ ਆ ਕਿ ਕਿਵੇਂ ਗੁਰੂ ਘਰਾਂ ਦੀਆਂ ਮਰਜ਼ਾਦਾ ਚੱਲਦੀਆਂ। ਜੇ ਕਿਤੇ ਸਾਡੀ ਕਿਤੇ ਸੇਵਾ ਦੀ ਲੋੜ ਹੋਵੇ, ਸਾਨੂੰ ਭਾਵੇਂ ਅੱਧੀ ਰਾਤ ਨੂੰ ਪੈਰ ਦਾ ਠੁੱਡ ਮਾਰ ਕੇ ਠਾਲ ਲਿਓ, ਅਸੀਂ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋ ਜਾਵਾਂਗੇ। ਸੋ ਮੈਂ ਫਿਰ ਇੱਕ ਵਾਰ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ, ਫਰੀਮੌਂਟ ਦੀ ਸੰਗਤ ਵੱਲੋਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ। ਬੋਲਦਿਆਂ ਮੇਰੇ ਤੋਂ ਕੋਈ ਗਲਤੀ ਹੋ ਹੋਵੇ ਮਾਫੀ ਮੰਗਦਾ ਅਤੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਪੰਜਾਬੀ ਰੇਡੀਓ USA ਦੀ ਸਮੁੱਚੀ ਟੀਮ ਵੱਲੋਂ ਲਾਸ ਵੈਗਸ ਦੀਆਂ ਸਾਰੀਆਂ ਹੀ ਸੰਗਤਾਂ ਨੂੰ ਇਸ ਨਵੇਂ ਗੁਰਦੁਆਰਾ ਸਾਹਿਬ ਦੀਆਂ ਲੱਖ ਲੱਖ ਵਧਾਈਆਂ ਹੋਣ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਪ ਸਭ ਦੇ ਉੱਤੇ ਬੜੀ ਮਿਹਰ ਕੀਤੀ ਹੈ। ਉਹਨਾਂ ਦਾ ਆਸ਼ੀਰਵਾਦ ਹੈ ਜੋ ਉਹਨਾਂ ਨੇ ਆਪਣਾ ਇਹ ਸਥਾਨ ਇੱਥੇ ਸਥਾਪਿਤ ਕਰਵਾਇਆ ਆ। ਹਜ਼ਾਰਾਂ ਹੀ ਸੰਗਤਾਂ ਦੀਆਂ ਅਰਦਾਸਾਂ ਤੋਂ ਬਾਅਦ ਅੱਜ ਆਪਾਂ ਨੂੰ ਇਹ ਸੁਭਾਗਾ ਦੇਣ ਨਸੀਬ ਹੋਇਆ ਆ ਤੇ ਅਸੀਂ ਇੱਕ ਵਾਰੀ ਫਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਆ, ਜਿਨ੍ਹਾਂ ਨੇ ਇੱਥੋਂ ਦੀਆਂ ਸੰਗਤਾਂ ਦੀਆਂ ਅਰਦਾਸਾਂ ਨੂੰ ਸੁਣਦੇ ਹੋਏ ਇਹ ਸਥਾਨ ਨਿਵਾਜਿਆ ਆ। ਬੋਲੇ ਸੋ ਨਿਹਾਲ। ਅੱਜ ਦੂਰੋਂ ਨੇੜਿਓਂ ਸੰਗਤਾਂ ਚੱਲ ਕੇ ਪਹੁੰਚੀਆਂ ਆ। 152 ਜਿਹੜਾ ਹਾਈਵੇ ਆ, ਉੱਥੋਂ ਅਕਸਰ ਅਸੀਂ ਲੰਘਦੇ ਸੀ, ਕਦੀ ਬੇਰੀਏ ਤੋਂ ਫਰੈਸਟੋ ਬੇਕਰਫੀਲਡ, ਕਦੀ ਇਧਰੋਂ ਉਧਰ ਨੂੰ ਜਾਂ ਉਧਰੋਂ ਇਧਰ ਨੂੰ। ਤਾਂ ਹਮੇਸ਼ਾ ਇਹ ਮਨ ਦੇ ਵਿੱਚ ਹੁੰਦਾ ਸੀਗਾ ਵੀ ਇਹ ਬਿਲਕੁਲ ਵਿਚਾਲੇ ਪੈਂਦਾ ਆ, ਵੀ ਇੱਥੇ ਵੀ ਜੇ ਗੁਰਦੁਆਰਾ ਸਾਹਿਬ ਹੋਵੇ ਤਾਂ ਵਧੀਆ ਬੰਦਾ ਦਰਸ਼ਨ ਕਰ ਜਾਂਦਾ ਆ, ਸੰਗਤ ਦੇ ਵੀ ਤੇ ਨਾਲ ਥੋੜਾ ਆਰਾਮ ਵੀ ਜਿਹੜਾ ਉਹ ਸਭ ਨੂੰ ਮਿਲ ਜਾਂਦਾ ਆ। ਤੇ ਇੱਥੇ ਦੀਆਂ ਸੰਗਤਾਂ ਜੋ ਦੂਰ ਨੇੜ ਜਾਂਦੀਆਂ ਸੀਗੀਆਂ, ਉਹਨਾਂ ਨੂੰ ਹੁਣ ਬਹੁਤ ਸਖਾਲਤਾ ਜਿਹੜੀ ਇਹ ਹੋ ਗਈ ਆ। ਇੱਥੇ ਹੁਣ ਤੁਹਾਨੂੰ ਇੱਥੇ ਹੀ ਸੰਗਤ ਦੇ ਰੂਪ ਦੇ ਵਿੱਚ ਬੈਠਣ ਦਾ, ਵਿਚਰਨ ਦਾ ਮੌਕਾ ਮਿਲੇਗਾ। ਕੀਰਤਨ, ਗੁਰੂ ਦੇ ਜਸ, ਗੁਰੂ ਦਾ ਇਤਿਹਾਸ ਉਹ ਸਰਵਣ ਕਰਨ ਦਾ ਜਿਹੜਾ ਉਹ ਮਿਲੇਗਾ ਮੌਕਾ। ਸੋ ਇੱਕ ਚੀਜ਼ ਜ਼ਰੂਰ ਕਹਿਣੀ ਚਾਹੁੰਦੇ, ਸਾਰੇ ਤੁਸੀਂ ਬਹੁਤ ਸਿਆਣੇ ਹੋ, ਜਿਨ੍ਹਾਂ ਵੀ ਸੰਗਤਾਂ ਨੇ ਮਿਲ ਕੇ ਇਸ ਗੁਰੂ ਸਾਹਿਬ ਦੀ ਉਸਾਰੀ ਕਰਵਾਈ ਹੈ, ਸ਼ੁਰੂਆਤ ਕੀਤੀ ਆ, ਇਹੀ ਅਸੀਂ ਅਰਦਾਸ ਬੇਨਤੀ ਕਰਦੇ ਹਾਂ ਵੀ ਇਸੇ ਪਿਆਰ ਇਤਫਾਕ ਦੇ ਨਾਲ ਆਪਸ ਦੇ ਵਿੱਚ ਮਿਲ ਜੁਲ ਕੇ ਤੁਸੀਂ ਜਿਹੜਾ ਉਹ ਅੱਗੇ ਵਧਣਾ ਆ ਤੇ ਇੱਥੋਂ ਦੀ ਸੰਗਤ ਦੇ ਲਈ ਬਹੁਤ ਹੀ ਵਧੀਆ ਗੁਰਮਤਿ ਸਮਾਗਮ ਜਿਹੜੇ ਆ ਉਹ ਲੈ ਕੇ ਆਉਣੇ ਆ। ਜਿੱਦਾਂ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਅੱਜ ਪਹੁੰਚੇ ਆ, ਇਸੇ ਤਰੀਕੇ ਦੇ ਨਾਲ ਸਭ ਤੋਂ ਏਦਾਂ ਹੀ ਕੀਰਤਨ ਜਸ ਜਿਹੜਾ ਇੱਥੇ ਚੱਲਦਾ ਰਵੇ, ਢਾਡੀ ਪ੍ਰਸੰਗ ਚੱਲਦੇ ਰਹਿਣ,
ਕਥਾ ਕੀਰਤਨ ਚੱਲਦੇ ਰਹਿਣ। ਇਸ ਦੇ ਲਈ ਵਿਸ਼ੇਸ਼ ਉਪਰਾਲੇ ਤੁਸੀਂ ਕਰਦੇ ਰਹਿਣੇ ਆ। ਜਸਵਿੰਦਰ ਸਿੰਘ ਜੰਡੀ ਜੀ ਕਹਿ ਕੇ ਗਏ ਆ ਤੇ ਅਸੀਂ ਇਹਨਾਂ ਨੂੰ ਪਹਿਲਾਂ ਵੀ ਕੋਈ ਨਹੀਂ ਸੀ ਆਖਿਆ ਵੀ ਅਸੀਂ ਐਡ ਦੇ ਲਈ ਜਿਹੜੀ ਕੋਈ ਮਾਇਆ ਲੈਣੀ ਆ। ਇਹ ਸਾਡੇ ਵੱਲੋਂ ਇਹਨਾਂ ਦੇ ਲਈ ਇਹ ਸੇਵਾ ਆ। ਸੋ ਇਹ ਗੁਰੂ ਸਾਹਿਬ ਦੇ ਸਥਾਨ ਦੀਆਂ ਅਸੀਂ ਬਹੁਤ ਬਹੁਤ ਸਭ ਨੂੰ ਵਧਾਈਆਂ ਜਿਹੜੀਆਂ ਉਹ ਦਿੰਦੇ ਆ। ਇੱਕ ਹੋਰ ਚੀਜ਼ ਕਹਿਣੀ ਚਾਹੁੰਦਾ ਮੈਂ, ਬਹੁਤ ਵਾਰੀ ਇਹ ਅਕਸਰ ਗੱਲ ਕਹਿ ਦਿੱਤੀ ਜਾਂਦੀ ਆ ਯਾਰ ਵੀ ਇੰਨੇ ਗੁਰੂ ਘਰਾਂ ਦੀ ਕੀ ਜ਼ਰੂਰਤ ਹੁੰਦੀ ਆ, ਕੀ ਲੋੜ ਜਿਹੜੀ ਉਹ ਹੁੰਦੀ ਆ। ਹੁਣ ਤੁਸੀਂ ਲਾਸ ਵੈਗਾਸ ਦੀ ਧਰਤੀ ਤੇ ਬੈਠੀ ਸੰਗਤ ਨੂੰ ਪੁੱਛ ਕੇ ਦੇਖੋ, ਜਦੋਂ ਰੋਜ਼ਾਨਾ ਜਾਂ ਹਰ ਵੀਕ ਉਹਨਾਂ ਨੂੰ ਕਿਤੇ 1 ਘੰਟਾ ਡਰਾਈਵ ਕਰਕੇ ਜਾਣਾ ਪੈਂਦਾ ਹੈ, ਕਿਸੇ ਨੂੰ 1.5, ਕਿਸੇ ਨੂੰ ਪੌਣਾ ਘੰਟਾ, ਅੱਧਾ ਘੰਟਾ ਦੂਰ ਜਾਣਾ ਪੈਂਦਾ ਆ। ਸੋ ਇਹਨਾਂ ਸੰਗਤ ਨੂੰ ਪਤਾ ਹੁੰਦਾ ਵੀ ਇਹ ਗੁਰੂ ਘਰ ਦਾ ਕੀ ਮਹੱਤਤਾ ਆ, ਕਿਉਂ ਇਸ ਦੀ ਜ਼ਰੂਰਤ ਆ। ਤੇ ਇਦਾਂ ਹੀ ਜਿਹੜਾ ਆ ਉਹ ਮੈਂ ਤੇ ਇਹੀ ਅਰਦਾਸ ਕਰਦਾ ਪ੍ਰਮਾਤਮਾ ਅੱਗੇ ਵੀ ਇਦਾਂ ਹੀ ਗੁਰੂ ਘਰ, ਇਦਾਂ ਹੀ ਨਿਸ਼ਾਨ ਜਿਹੜੇ ਆ ਉਹ ਹਰ ਥਾਂ ਦੇ ਉੱਤੇ ਜਿਹੜੇ ਉਹ ਝੂਲਦੇ ਰਹਿਣ। ਜਿੱਥੇ ਵੀ ਸੰਗਤਾਂ ਇਦਾਂ ਬੈਠੀਆਂ ਨੇ ਉਹ ਜ਼ਰੂਰ ਉਪਰਾਲੇ ਕਰਨ, ਗੁਰਜਸ ਦੇ, ਗੁਰਮਤ ਦੇ ਜਿਹੜੇ ਆ ਉਹ ਪੰਥਕ ਦੀਆਂ ਜਿਹੜੀਆਂ ਗੱਲਾਂ ਆ ਉਹ ਚੱਲਦੀਆਂ ਰਹਿਣ। ਇੱਕ ਚੀਜ਼ ਹੋਰ ਨਾਲ ਹੈ, ਭਾਰਤ ਸਰਕਾਰ ਬਹੁਤ ਤਰੀਕੇ ਦੇ ਨਾਲ ਹਰ ਥਾਂ ਦੇ ਉੱਤੇ ਘੁਸਪੈਠ, ਦਖਲਅੰਦਾਜ਼ੀ ਜਿਹੜੀ ਉਹ ਕਰ ਰਹੀ ਆ। ਬੀਤੇ ਦਿਨਾਂ ਦੇ ਵਿੱਚ ਆਪਾਂ ਨੂੰ ਪਤਾ ਲੱਗਾ ਵੀ ਕਿਸ ਤਰੀਕੇ ਦੇ ਨਾਲ ਆਪਣੇ ਗੁਆਂਢੀ ਜਿਹੜੇ ਮੁਲਕ ਦੇ ਵਿੱਚ ਕੈਨੇਡਾ ਚ ਉੱਥੋਂ ਦੀ ਕੌਂਸਲੇਟ ਨੇ ਕਿੱਥੇ ਕਿੱਥੇ ਤੱਕ ਆਪਣੇ ਪੈਰ ਪਸਾਰੇ, ਜਿੱਥੇ ਕੌਮ ਦੀ ਗੱਲ ਕਰਨ ਵਾਲੇ ਯੋਧਿਆਂ ਨੂੰ ਉਹਨਾਂ ਨੇ ਸ਼ਹੀਦ ਕੀਤਾ, ਅਸੈਸੀਨੇਸ਼ਨ ਦੀਆਂ ਅਟੈਂਪਟ ਕੀਤੀਆਂ, ਇਥੋਂ ਤੱਕ ਕਿ ਉਹਨਾਂ ਦੀ ਜਿਹੜੀ ਸਿਆਸੀ ਪਾਰਟੀਆਂ ਦੇ ਵਿੱਚ ਵੀ ਦਖਲਅੰਦਾਜ਼ੀ ਕੀਤੀ। ਮੈਂ ਇੱਥੋਂ ਦੀ ਸੰਗਤ ਨੂੰ, ਇੱਥੋਂ ਦੇ ਪ੍ਰਬੰਧਕਾਂ ਨੂੰ ਇਹ ਵਿਸ਼ੇਸ਼ ਬੇਨਤੀ ਕਰਦਾ ਵੀ ਅਜਿਹੇ ਬੰਦਿਆਂ ਤੋਂ ਤੁਸੀਂ ਬਚ ਕੇ ਰਹਿਣਾ। ਸਿੱਖ ਕੌਮ ਦੀ ਚੜ੍ਹਦੀ ਕਲਾ ਦੀ, ਪੰਥ ਦੀ ਜਿਹੜੀ ਕੌਮ ਦੀ ਗੱਲ ਕਰਨ ਵਾਲੇ ਇੱਥੇ ਦੇ, ਉਹਨਾਂ ਦੇ ਲਈ ਇਹ ਸਟੇਜ ਨੂੰ ਪੂਰਾ ਖੁੱਲਾ ਰੱਖੋ ਤੇ ਅਜਿਹੇ ਲੋਕਾਂ ਨੂੰ ਹਮੇਸ਼ਾ ਸਾਈਡ ਤੇ ਰੱਖੋ ਜਿਹੜੇ ਤੁਹਾਡੇ ਵਿੱਚ ਦੋ ਫਾੜ ਕਰਨ, ਤੁਹਾਨੂੰ ਜਿਹੜਾ ਉਸ ਦੇ ਵਿੱਚ ਆਪਸ 'ਚ ਲੜਾਉਣ ਦੀ ਕੋਸ਼ਿਸ਼ ਕਰਨ। ਉਹਨਾਂ ਤੋਂ ਤੁਸੀਂ ਸਾਰਿਆਂ ਨੇ ਬਚ ਕੇ ਰਹਿਣਾ ਆ। ਕਿਸੇ ਵੀ ਸੰਗਤ ਦੇ ਵਿੱਚ ਜਦੋਂ ਜਿੱਥੇ ਰਹਿੰਦੇ ਆ, ਵਿਚਰਦੇ ਆ, ਬੱਚੇ ਆ, ਛੋਟੇ ਆ, ਵੱਡੇ ਹੁੰਦੇ ਆ, ਇਹ ਕੋਸ਼ਿਸ਼ ਹੁੰਦੀ ਆ ਵੀ ਆਪਾਂ ਉਹਨਾਂ ਨੂੰ ਗੁਰਮਤ ਵਿਚਾਰਾਂ ਦੇ ਨਾਲ, ਗੁਰ ਇਤਿਹਾਸ ਦੇ ਨਾਲ ਪੰਜਾਬੀ ਨਾਲ ਵੀ ਜੋੜੀਏ। ਸੋ ਮੈਨੂੰ ਪੂਰੀ ਉਮੀਦ ਆ ਵੀ ਇੱਥੋਂ ਦੇ ਪ੍ਰਬੰਧਕ ਵੀ, ਇੱਥੋਂ ਦੀ ਸੰਗਤ ਵੀ ਜ਼ਰੂਰ ਕੋਈ ਨਾ ਕੋਈ ਖਾਲਸਾ ਸਕੂਲ ਦੇ ਲਈ, ਪੰਜਾਬੀ ਸਕੂਲ ਦੇ ਲਈ ਜਿਹੜਾ ਉਹ ਉਪਰਾਲਾ ਕਰਨਗੇ, ਤਾਂ ਜੋ ਇੱਥੇ ਜਿਹੜੇ ਬੱਚੇ ਜੰਮੇ ਆ, ਇੱਥੇ ਜੋ ਬੱਚੇ ਰਹਿੰਦੇ ਆ, ਛੋਟੇ ਆ, ਵੱਡੇ ਆ, ਉਹ ਗੁਰਮਤ ਦੇ ਨਾਲ ਪੰਜਾਬੀ ਦੇ ਨਾਲ ਵੀ ਜਿਹੜਾ ਉਹ ਜੁੜਨ। ਸੋ ਇਹ ਕੋਸ਼ਿਸ਼ ਜਿਹੜੀ ਉਹ ਜ਼ਰੂਰ ਕਰਿਓ। ਸੋ ਇੱਕ ਵਾਰੀ ਫੇਰ ਅਸੀਂ ਸਮੂਹ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਲਾਸ ਵੈਗਾਸ ਦੀ ਧਰਤੀ ਤੇ ਉੱਤੇ ਪਹੁੰਚੀਆਂ ਅੱਜ ਦੂਰੋਂ ਨੇੜਿਓਂ ਆਈਆਂ ਸੰਗਤਾਂ, ਇੱਥੋਂ ਦੀਆਂ ਲੋਕਲ ਸੰਗਤਾਂ ਨੂੰ ਨਵੇਂ ਗੁਰਦੁਆਰਾ ਸਾਹਿਬ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆ ਤੇ ਉਮੀਦ ਕਰਦੇ ਆ ਇਦਾਂ ਹੀ ਇਸੇ ਤਰੀਕੇ ਦੇ ਨਾਲ ਅਸੀਂ ਵੀ ਇੱਥੇ ਆਉਂਦੇ ਜਾਂਦੇ ਰਹੀਏ। ਤੁਸੀਂ ਵੀ ਆਇਆ ਕਰੋ। ਕੋਈ ਵੀ ਕੰਮ ਹੋਵੇ, ਕੋਈ ਵੀ ਗੱਲ ਹੋਵੇ, ਕੋਈ ਵੀ ਪ੍ਰੋਗਰਾਮ ਦੇ ਬਾਰੇ ਦੱਸਣਾ ਹੋਵੇ, ਪੰਜਾਬੀ ਰੇਡੀਓ USA ਨੂੰ ਤੁਸੀਂ ਇੱਕ ਫੋਨ ਕਾਲ ਕਰਨੀ ਆ ਤੇ ਅਸੀਂ ਤੁਹਾਡੇ ਲਈ ਉਹ ਜਿਹੜੀ ਅਨਾਉਂਸਮੈਂਟ ਆ ਉਹ ਜ਼ਰੂਰ ਜਿਹੜੀ ਉਹ ਪੇਸ਼ ਕਰਾਂਗੇ, ਤਾਂ ਜੋ ਸੰਗਤਾਂ ਜਿਹੜੀਆਂ ਇੱਥੇ ਹੁਮ ਆ ਕੇ ਪਹੁੰਚੇ ਰਹਿਣ। ਇੰਨੀਆਂ ਗੱਲਾਂ ਦੇ ਨਾਲ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਗਲਿਸ਼ ਵਿੱਚ ਤਾਂ ਨਹੀਂ ਮੈਂ ਬੋਲੂੰਗਾ, ਗੁਰੂ ਘਰ ਦੇ ਵਿੱਚ ਮੈਂ ਪੰਜਾਬੀ ਦੀ ਥੋੜੀ ਜਿਹੀ ਇੰਪੋਰਟੈਂਸ ਜ਼ਰੂਰ ਦੱਸੂੰਗਾ। ਸਭ ਤੋਂ ਪਹਿਲਾਂ ਲਾਸ ਵੈਗਾਸ ਦੀਆਂ ਸੰਗਤਾਂ ਦੀਆਂ ਬਹੁਤ ਬਹੁਤ ਵਧਾਈਆਂ। ਗੁਰੂ ਘਰ ਨਵਾਂ ਜੋ ਇਹਨੂੰ ਸਥਾਪਿਤ ਕਰਨ ਦੀਆਂ, ਗੁਰੂ ਗ੍ਰੰਥ ਸਾਹਿਬ ਜੀ ਦਾ, ਗ੍ਰੰਥੀ ਸਿੰਘਾਂ ਉਹਨਾਂ ਦਾ, ਕੀਰਤਨੀਆਂ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ। ਭਾਜੀ ਉਹਨਾਂ ਦੀ ਭਾਵਨਾ ਬਹੁਤ ਵਧੀਆ ਆ ਵੀ ਬੱਚਿਆਂ ਨੂੰ ਇੰਗਲਿਸ਼ ਦੇ ਵਿੱਚ ਦੱਸਣਾ ਚਾਹੀਦਾ, ਪਰ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਵੀ ਆਪਾਂ ਕੋਸ਼ਿਸ਼ ਕਰੀਏ ਜਿੰਨੇ ਵੀ ਸਾਡੇ ਬੱਚੇ ਆ ਵੱਧ ਤੋਂ ਵੱਧ ਜਿਹੜੀਆਂ ਭਾਸ਼ਾਵਾਂ ਆ ਉਹ ਸਿੱਖਣ। ਜਿਹੜੀ ਪੰਜਾਬੀ ਆ ਉਹ ਸਾਡੀ ਮਾਂ ਬੋਲੀ ਆ, ਗੁਰਮੁਖੀ ਗੁਰੂਆਂ ਦੀ, ਗੁਰੂ ਸਾਹਿਬ ਦੀ ਬੋਲੀ ਆ। ਦੁਨੀਆ 'ਚ ਇੱਕੋ ਇੱਕ ਕੌਮ ਆ, ਸਿੱਖ ਕੌਮ, ਜਿਹੜੀ ਵੀ ਕਿਸੇ ਵੀ ਮੁਲਕ ਦੇ ਵਿੱਚ ਜਾਂਦੀ ਆ ਸਭ ਤੋਂ ਵੱਧ ਲਾਇਲ ਉਹ ਉਸ ਮੁਲਕ ਪ੍ਰਤੀ ਆ। ਸਿੰਗਾਪੁਰ ਦਾ ਜਨਰਲ ਸਿੱਖ ਹੋ ਸਕਦਾ, ਕੈਨੇਡਾ ਦਾ ਡਿਫੈਂਸ ਮਿਨਿਸਟਰ ਸਿੱਖ ਹੋ ਸਕਦਾ,
ਅਮਰੀਕਾ ਦੀ FBI ਦੀ ਜਿਹੜੀ ਐਡਵਰਟਾਈਜ਼ਮੈਂਟ ਆਉਂਦੀ ਆ ਰਿਕਰੂਟਮੈਂਟ ਦੇ ਲਈ, ਉਹ ਇੱਕ ਦਸਤਾਰਧਾਰੀ ਸਿੱਖ ਦੀ ਫੋਟੋ ਆਉਂਦੀ ਆ, ਤੁਸੀਂ CNN ਤੇ ਦੇਖੀ ਹੋਣੀ ਆ। ਸੋ ਸਾਡੀ ਕੋਸ਼ਿਸ਼ ਇਹੀ ਚਾਹੀਦੀ ਆ, ਬੱਚਿਆਂ ਨੂੰ ਕੋਸ਼ਿਸ਼ ਕਰੋ ਵੱਧ ਤੋਂ ਵੱਧ ਪੰਜਾਬੀ ਸਿਖਾ ਲਓ, ਗੁਰਮੁਖੀ ਸਿਖਾ ਲਓ। ਮੈਂ ਤਾਂ ਇਹ ਕਹਿੰਦਾ ਸਪੈਨਿਸ਼ ਜਿੰਨੀਆਂ ਵੀ ਲੈਂਗੁਏਜ ਸਿੱਖ ਸਕਦੇ ਆ, ਤਾਂ ਕਿ ਜਿਹੜੇ ਆਪਣੇ ਬੱਚੇ ਆ ਆਉਣ ਵਾਲੇ ਸਮੇਂ ਦੇ ਵਿੱਚ FBI ਦੇ ਵਿੱਚ, CIA ਦੇ ਵਿੱਚ, ਡਿਫੈਂਸ ਦੇ ਵਿੱਚ ਟੌਪ ਦੀਆਂ ਪੋਜੀਸ਼ਨਸ ਤੇ ਹੋਣ। ਇੱਕ ਵਾਰੀ ਫੇਰ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹੋਏ ਹਾਂ ਲਾਸ ਬੈਨਸ ਦੇ ਸ਼ਹਿਰ ਦੇ ਵਿੱਚ, ਜੋ ਕਿ ਬੇ ਏਰੀਏ ਤੇ ਫ੍ਰੈਜ਼ਨੋ ਦੇ ਬਿਲਕੁਲ ਵਿਚਕਾਰ ਪੈਂਦਾ ਆ। ਜਦੋਂ ਤੁਸੀਂ 152 ਦੇ ਜ਼ਰੀਏ ਇੱਥੇ ਆਉਂਦੇ ਆ, ਉੱਥੇ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਨਾਲ ਨਵਾਂ ਗੁਰਦੁਆਰਾ ਸਾਹਿਬ ਆ ਉਹ ਸਥਾਪਿਤ ਹੋਇਆ ਆ। ਉਸ ਦਾ ਅੱਜ ਉਦਘਾਟਨੀ ਸਮਾਰੋਹ ਆ। ਆਪਣੇ ਨਾਲ ਸੇਵਾਦਾਰ, ਪ੍ਰਬੰਧਕ ਕਮੇਟੀ, ਹੈੱਡ ਗ੍ਰੰਥੀ ਸਾਹਿਬਾਨ, ਕੀਰਤਨੀਏ ਸਿੰਘ, ਉਹ ਸਾਰੇ ਜਾਣੇ ਜੁੜੇ ਆ। ਇਸ ਖੁਸ਼ੀ ਦੇ ਮੌਕੇ ਆਪਣੇ ਮਨਾਂ ਦੇ ਵਲਵਲੇ, ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝ ਪਾਵਾਂਗੇ। ਸਭ ਤੋਂ ਪਹਿਲਾਂ ਸਭ ਨੂੰ ਬਹੁਤ ਬਹੁਤ ਅਸੀਂ ਵਧਾਈ ਦਿੰਦੇ ਹਾਂ ਸਮੂਹ ਪੰਜਾਬੀ ਰੇਡੀਓ USA ਦੇ ਅਦਾਰੇ ਵੱਲੋਂ, ਵੀ ਤੁਸੀਂ ਲਾਸ ਬੈਨਸ ਦੀ ਧਰਤੀ ਦੇ ਉੱਤੇ ਨਵਾਂ ਗੁਰਦੁਆਰਾ ਸਾਹਿਬ ਸਿੱਖ ਸੰਗਤਾਂ ਦੀ ਕਾਫੀ ਮੰਗ ਸੀ, ਉਸ ਤੋਂ ਬਾਅਦ ਦੇ ਵਿੱਚ ਸਥਾਪਿਤ ਜਿਹੜਾ ਉਹ ਹੋਇਆ ਆ ਸਭ ਦੇ ਸਹਿਯੋਗ ਦੇ ਨਾਲ। ਆਪਣੇ ਨਾਲ ਕੀਰਤਨੀਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਾਹਿਬਾਨ ਭਾਈ ਇੰਦਰਜੀਤ ਸਿੰਘ ਜੀ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਰਾਮ ਰਾਜੇ ਗੁਰਸਿੱਖੀ ਸੋ ਧਾਨ ਥਾਨ ਭਾਲਿਆ ਲੈ ਧੂੜ ਮੁਖ ਲਾਵਾ। ਪਾਤਸ਼ਾਹ ਨੇ ਆਪ ਜਦੋਂ ਕਰਤਾਰਪੁਰ ਸਾਹਿਬ ਜੀ ਦੀ ਨੀਂਹ ਰੱਖੀ ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਇਸ ਨੂੰ ਨਾਮ ਦਿੱਤਾ ਧਰਮਸਾਲ। ਭਾਈ ਗੁਰਦਾਸ ਸਾਹਿਬ ਵੀ ਕਹਿਣ ਲੱਗੇ ਵੀ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ। ਇੱਕ ਜਗਤ ਦਾ ਗੁਰੂ ਗੁਰੂ ਨਾਨਕ ਸਾਹਿਬ ਐਸਾ ਗੁਰੂ ਹੋਇਆ, ਰਹਿਬਰ ਹੋਇਆ, ਜਿਹਨੇ ਚਾਰੇ ਵਰਨਾਂ ਨੂੰ ਇਸ ਧਰਮਸਾਲ, ਇਸ ਨੂੰ ਬਾਅਦ ਵਿੱਚ ਮਹਾਰਾਜ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਦੋ ਨਾਵਾਂ ਨਾਲ ਜ਼ਿਕਰ ਹੋਇਆ। ਤੇ ਪਾਤਸ਼ਾਹ ਗਰੀਬ ਨਵਾਜ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਮੈਂ ਬੱਧੀ ਸੱਚ ਧਰਮਸਾਲ ਹੈ, ਗੁਰਸਿੱਖਾਂ ਲੈਂਦਾ ਪਾਲ ਕੇ। ਅੱਜ ਇਸ ਸਥਾਨ ਦੇ ਉੱਪਰ ਅਮਰੀਕਾ ਦੀ ਇਸ ਧਰਤੀ, ਕੈਲੀਫੋਰਨੀਆ ਦੀ ਧਰਤੀ ਲਾਸ ਬੈਨਸ, ਜਿੱਥੇ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ, ਆਪ ਸਾਧ ਸੰਗਤ ਦਾ ਉਦਮ, ਇੱਥੋਂ ਦੀ ਸਾਰੀ ਹੀ ਜਿੰਨੀ ਸਾਡੀ ਸਿੱਖ ਕਮਿਊਨਿਟੀ ਹੈ, ਦੂਰੋਂ ਨੇੜਿਓਂ ਜਿਨ੍ਹਾਂ ਨੇ ਸੇਵਾਵਾਂ ਦੇ ਵਿੱਚ ਹਿੱਸਾ ਪਾ ਕੇ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਝੰਡੇ ਫਿਰ ਬੁਲੰਦ ਕੀਤੇ ਹਨ। ਗੁਰਦੁਆਰਾ ਸਿੱਖ ਦੀ ਪਹਿਲੀ ਤਾਰੀਫ ਹੈ, ਸਿੱਖ ਦਾ ਇੱਕ ਪਹਿਲਾ ਘਰ ਹੈ, ਤੇ ਡੈਫੀਨੇਸ਼ਨ ਵੀ ਸਿੱਖ ਦੀ ਇਹੀ ਹੈ। ਗੁਰਦੁਆਰਾ ਸਾਹਿਬ, ਨਿਸ਼ਾਨ ਸਾਹਿਬ, ਫਿਰ ਰਬਾਬ ਸਾਹਿਬ, ਫਿਰ ਨਗਾਰਾ ਸਾਹਿਬ, ਲੰਗਰ ਸਾਹਿਬ, ਕੀਰਤਨ ਸਾਹਿਬ, ਇਹ ਸਾਰੇ ਦੀਆਂ ਸਾਰੀਆਂ ਦਾਤਾਂ ਸਾਨੂੰ ਗੁਰੂ ਘਰ ਚੋਂ ਮਿਲਦੀਆਂ ਨੇ। ਇੱਥੇ ਵਿਤਕਰਾ ਕੋਈ ਨਹੀਂ ਹੈ। ਤੇ ਅੱਜ ਆਪਾਂ ਸਾਰੇ ਸ਼ਬੋਤ ਹੋਏ ਹਾਂ ਇਸ ਜਗ੍ਹਾ ਤੇ। ਸਾਡੇ ਪੰਜਾਬੀ ਰੇਡੀਓ ਵਾਲੇ ਔਰ ਪੰਜਾਬੀ TV ਵਾਲੀ ਸਾਰੀ ਟੀਮ ਇੱਥੇ ਪਹੁੰਚੀ ਹੈ। ਬੜਾ ਕਮਾਲ ਦਾ ਇਹਨਾਂ ਨੇ ਨਾਲ ਆਪ ਜੀ ਨੂੰ ਲਾਈਵ ਟੈਲੀਕਾਸਟ ਕੀਤਾ, ਜਾਂਡੀ ਲਾਈਵ ਟੈਲੀਕਾਸਟ ਵੀ ਆਪ ਜੀ ਨੂੰ ਵਿਖਾਇਆ ਜਾਏਗਾ। ਔਰ ਪ੍ਰਬੰਧਕ ਸਾਹਿਬਾਨਾਂ ਵੱਲੋਂ ਔਰ ਗੁਰੂ ਘਰ ਦੇ ਨਿਸ਼ਾਨ ਸਾਹਿਬ ਵੱਲੋਂ, ਫਰਰੇ ਵੱਲੋਂ ਜਿਹੜਾ ਇਸ ਤਰ੍ਹਾਂ ਹਿੱਲਦਾ ਤੇ ਆਵਾਜ਼ਾਂ ਮਾਰਦਾ ਕਿ ਹਰ ਧਰਮ ਦਾ ਤੂੰ ਸਭੇ ਸਾਂਝੀ ਵਾਲ ਸਦਾਇਨ, ਕਿਸੇ ਨਾ ਦਿਸੈਂ ਬਾਹਰ ਜੀਓ। ਜਿਹੜਾ ਵੀ ਇੱਥੋਂ ਲੰਘੇ ਆ ਕੇ ਇਸ ਦੇ ਦੀਦਾਰ ਕਰੋ, ਦਰਸ਼ਨ ਕਰੋ, ਲੰਗਰ ਪਾਣੀ ਛਕੋ, ਗੁਰੂ ਘਰ ਦੀਆਂ ਰੌਣਕਾਂ ਵਧਾਓ। ਵੱਧ ਤੋਂ ਵੱਧ ਜਿਤਨਾ ਹੋ ਸਕਦਾ ਦਸਵੰਧ ਦੇ ਵਿੱਚ ਹਿੱਸਾ ਪਾ ਕੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਕੇ ਆਪਾਂ ਬੁਲੰਦੀਆਂ ਨੂੰ ਛੋਈਏ। ਇਹ ਆਪ ਜੀ ਦੀ ਕਿਰਪਾ ਔਰ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਹੋਵੇ। ਸਾਰਿਆਂ ਦਾ ਧੰਨਵਾਦ, ਪ੍ਰਬੰਧਕ ਕਮੇਟੀ ਦਾ, ਪੰਜਾਬੀ ਰੇਡੀਓ ਵਾਲੇ ਵੀਰ ਜੀ ਦਾ, ਸਾਰਿਆਂ ਦਾ। ਆਓ ਅਗਲਾ ਪ੍ਰੋਗਰਾਮ ਪ੍ਰਧਾਨ ਸਾਹਿਬ ਬੋਲਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਿਲਕੁਲ ਦੱਸਦੇ ਜਾਈਏ, ਜਿਹੜੇ ਵੀ ਇਸ ਟਾਈਮ ਤੁਸੀਂ ਦੇਖ ਰਹੇ ਆ, ਇਹ 152 ਤੋਂ ਬਿਲਕੁਲ ਨਜ਼ਦੀਕ ਆ। ਜਦੋਂ ਲਾਸ ਬੈਨਸ ਦੇ ਵਿੱਚੋਂ ਲੰਘਦੇ ਆ, 707 ਈ ਸਟਰੀਟ ਲਾਸ ਬੈਨਸ ਤੁਸੀਂ ਐਡਰੈਸ ਪਾਉਣਾ ਆ ਗੂਗਲ ਮੈਪ ਦੇ ਵਿੱਚ। ਜਦੋਂ ਵੀ ਤੁਸੀਂ ਦੇਰ ਸਵੇਰ ਲੰਘ ਰਹੇ ਆ ਤੇ ਵਿਸ਼ੇਸ਼ ਤੌਰ ਦੇ ਉੱਤੇ ਤੁਸੀਂ ਇਸ 'ਤੇ ਆ ਕੇ ਦਰਸ਼ਨ ਕਰਨੇ ਨੇ ਗੁਰਦੁਆਰਾ ਸਾਹਿਬ ਦੇ।
ਸੰਗਤਾਂ ਦਾ ਉਤਸ਼ਾਹ ਵਧਾਉਣਾ ਆ, ਜ਼ਰੂਰ ਜਿਹੜਾ ਉਹ ਤੁਸੀਂ ਇੱਥੇ ਜ਼ਰੂਰ ਰੋਕ ਕੇ ਜਾਣਾ ਆ। ਅਨੇਕਾਂ ਹੀ ਹਜ਼ਾਰਾਂ ਹੀ ਅਰਦਾਸਾਂ ਜਿਹੜੀਆਂ ਕਰਨ ਤੋਂ ਬਾਅਦ ਦੇ ਵਿੱਚ ਇਹ ਸੰਗਤ ਨੂੰ ਗੁਰਦੁਆਰਾ ਸਾਹਿਬ ਦੀ ਦਾਤ ਜਿਹੜੀ ਉਹ ਗੁਰੂ ਸਾਹਿਬ ਦੇ ਵੱਲੋਂ ਮਿਲੀ ਆ। ਸੋ ਆਓ ਆਪਾਂ ਜਿੰਨੇ ਵੀ ਦੂਰ ਨੇੜੇ ਹੈਗੇ ਆ, ਲੰਘਦੇ ਆ, ਜੋ ਇੱਥੋਂ ਦੀਆਂ ਸੰਗਤਾਂ ਆ, ਨਜ਼ਦੀਕ ਦੀਆਂ ਸੰਗਤਾਂ ਆ, ਉਹਨਾਂ ਨੂੰ ਅਸੀਂ ਆਪਣੇ ਤੌਰ ਦੇ ਉੱਤੇ ਵੀ ਬੇਨਤੀ ਕਰਦੇ ਹਾਂ ਵੀ ਜ਼ਰੂਰ ਗੁਰਦੁਆਰਾ ਸਾਹਿਬ ਦੇ ਸਮਾਗਮਾਂ ਦੇ ਵਿੱਚ ਪਹੁੰਚ ਕੇ ਜਿਹੜੀ ਆ ਉਹ ਹਾਜ਼ਰੀਆਂ ਜਿਹੜੀਆਂ ਲਵਾਇਆ ਕਰੋ। ਭਾਈ ਸਾਹਿਬ ਜੀ, ਹਾਂਜੀ ਹਾਂਜੀ, ਗਿੱਲ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਹਜੂਰੀ ਰਾਗੀ ਸਿੰਘਾਂ ਨੇ ਬਹੁਤ ਹੀ ਗੁਰਬਾਣੀ ਦੇ ਪ੍ਰਭਾਵ ਨਾਲ ਆਪਾਂ ਨੂੰ ਸਮਝਾਇਆ ਗੁਰਦੁਆਰੇ ਦੀ ਕੀ ਮਹੱਤਤਾ ਹੈ। ਸੋ ਸਾਰੀਆਂ ਸੰਗਤਾਂ ਨੂੰ ਸਾਡੇ ਵੱਲੋਂ, ਸਾਡੇ ਟਾਊਨ ਵੱਲੋਂ, ਸਾਡੇ ਟਾਊਨ ਦੀ ਸੰਗਤ ਵੱਲੋਂ ਹੱਥ ਜੋੜ ਕੇ ਨਿਮਰਤਾ ਸਾਹਿਬ ਬੇਨਤੀ ਹੈ ਜੀ, ਜਦੋਂ ਵੀ ਲੰਘਦੇ ਕਰਦੇ ਪਲੀਜ਼ ਉਹਦੇ ਦਰਸ਼ਨ ਦਿਓ ਜੀ, ਸਹਿਯੋਗ ਪਾਓ। ਅਸੀਂ ਅਭਿਲਾਸ਼ੀ, ਅਸੀਂ ਤੁਹਾਡੀ ਉਡੀਕ ਕਰਾਂਗੇ ਜੀ। ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਕਈ ਸਾਲਾਂ ਦੇ ਉਦਮ ਦੇ ਸਦਕੇ ਅੱਜ ਆਪਾਂ ਨੂੰ ਇਹ ਘੜੀਆਂ ਜਿਹੜੀਆਂ ਇਹ ਪਲ ਨਸੀਬ ਹੋਏ ਆ। ਸੋ ਇੱਕ ਵਾਰੀ ਫੇਰ ਅਸੀਂ ਇਹੀ ਜਾਂਦੇ ਜਾਂਦੇ ਤੁਹਾਨੂੰ ਸਭ ਨੂੰ ਹੀ ਬੇਨਤੀ ਕਰਨਾ ਚਾਹੁੰਦੇ ਆ ਵੀ ਜਦੋਂ ਵੀ ਤੁਸੀਂ 152 ਤੋਂ ਲੰਘ ਰਹੇ ਹੋ, ਲਾਸ ਬੈਨਸ ਦੇ ਸ਼ਹਿਰ ਦੇ ਵਿੱਚੋਂ ਲੰਘ ਰਹੇ ਆ, ਤਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਜਿਹੜੇ ਆ ਉਹ ਜ਼ਰੂਰ ਕਰਕੇ ਜਾਣੇ ਆ। ਇਹਨਾਂ ਨੂੰ ਗੁਰੂ ਘਰ ਦੀਆਂ ਸੰਗਤਾਂ ਦੇ ਵਿੱਚ ਬਹੁਤ ਇਤਫਾਕ ਆ, ਬਹੁਤ ਪ੍ਰੇਮ ਆ, ਬੜੇ ਪ੍ਰੇਮ ਦੇ ਨਾਲ ਇਹਨਾਂ ਨੇ ਅੱਜ ਸਾਰਾ ਜਿਹੜਾ ਸਮਾਗਮ ਆ ਉਹ ਕਰਵਾਇਆ ਆ। ਹਾਂਜੀ, ਈ ਸਟਰੀਟ ਦੇ ਉੱਤੇ ਆ, 707 ਈ ਸਟਰੀਟ ਇਸ ਦਾ ਜਿਹੜਾ ਐਡਰੈਸ ਆ। ਸੋ ਤੁਸੀਂ ਜ਼ਰੂਰ ਜਿਹੜਾ ਪਾਉਣਾ ਹੈ ਈ ਸਟਰੀਟ, 7 ਸਟਰੀਟ ਤੋਂ 7th ਤੇ ਕਾਰਨਰ ਦੇ ਜਿਹੜਾ ਉੱਤੇ ਆ। ਸੋ ਇਹ ਤੁਸੀਂ ਜ਼ਰੂਰ ਜਿਹੜਾ ਉਹ ਪਹੁੰਚਣਾ। ਬਾਕੀ ਗੂਗਲ ਦੇ ਉੱਤੇ ਤੁਸੀਂ ਜੇ ਸਿੱਖ ਗੁਰਦੁਆਰਾ ਸਾਹਿਬ ਆਫ ਲਾਸ ਬੈਨਸ ਪਾਉਂਗੇ ਤਾਂ ਵੀ ਜਿਹੜਾ ਉਹ ਮੈਪ ਦੇ ਵਿੱਚ ਉਹ ਨਿਕਲ ਆਉਂਦਾ ਹੈਗਾ ਆ। ਤੇ ਤਰਲੋਚਨ ਜੀ, ਜੀ ਜੀ, ਨਗਿੰਦਰ ਜੀ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ US ਰੇਡੀਓ ਦਾ ਬਹੁਤ ਬਹੁਤ ਧੰਨਵਾਦੀ ਅਸੀਂ, ਇਹਨੇ ਲਾਈਵ ਕਾਸਟ ਕੀਤਾ, ਤੇ ਆਪਣੇ ਸਾਰੀ ਸੰਗਤ ਦਾ ਧੰਨਵਾਦ ਜਿਨ੍ਹਾਂ ਨੇ ਆਪਣੇ ਤਿਲ ਫੁੱਲ ਹਿੱਸਾ ਪਾਇਆ। ਤੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਜਦੋਂ ਤੁਸੀਂ ਲੰਘੋ ਫਰਿਜਨ ਵੱਲ ਨੂੰ 152 ਤੇ ਜ਼ਰੂਰ ਗੁਰੂ ਘਰ ਦਰਸ਼ਨ ਕਰਕੇ ਜਾਣਾ। ਸਾਧ ਸੰਗਤ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਨੇ ਡੋਨੇਸ਼ਨ ਦਿੱਤੀ ਆ ਉਹਨਾਂ ਦਾ ਬਹੁਤ ਧੰਨਵਾਦ, ਜੇ ਨਹੀਂ ਵੀ ਦਿੱਤੀ ਉਹ ਵੀ ਜ਼ਰੂਰ ਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਤਨ ਮਨ ਧਨ ਦੇ ਨਾਲ ਸੇਵਾ ਜਿਹੜੀ ਇਹ ਹੁੰਦੀ ਆ। ਕੋਈ ਵੀ ਜਿਹੜਾ ਗੁਰੂ ਘਰ ਆ ਉਹ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਚੱਲਦਾ, ਕਮਿਊਨਿਟੀ ਦੀ ਗੱਲ ਆ। ਸੋ ਇੱਥੋਂ ਦੀ ਸੰਗਤ ਦੀ ਜ਼ਰੂਰਤ ਸੀਗੀ, ਸੋ ਇਹ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਆਏ ਆ। ਸੋ ਇੱਥੇ ਜਿਹੜੀ ਆਪਾਂ ਪ੍ਰੋਗਰਾਮ ਦੀ ਹੁਣ ਸਮਾਪਤੀ ਕਰਦੇ ਆ। ਇੱਕ ਵਾਰੀ ਫਿਰ ਸਭ ਨੂੰ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਲਾਸ ਬੈਨਸ, ਜਿਸ ਦਾ ਅੱਜ ਉਦਘਾਟਨੀ ਸਮਾਰੋਹ ਆ, ਬਹੁਤ ਹੀ ਵਧੀਆ ਗੁਰਮਤਿ ਸਮਾਗਮ ਹੋਏ। ਉਸ ਦੇ ਨਾਲ ਸੇਵਾਦਾਰਾਂ ਦੇ ਦੁਆਰਾ ਅਥਾਹ ਸੇਵਾ ਵੀ ਜਿਹੜੀ ਉੱਥੇ ਪਾਈ ਜਾ ਰਹੀ ਆ। ਆਪਣੇ ਕੋਲ ਤਰਲੋਚਨ ਸਿੰਘ ਜੀ, ਉਹਨਾਂ ਦੇ ਪਰਿਵਾਰ ਅਤੇ ਹੋਰ ਸਾਰੇ ਜਾਣੇ, ਉਹਨਾਂ ਦੇ ਦੋਸਤ ਮਿੱਤਰ ਆ ਕੇ ਜਿਹੜੀ ਗੰਨੇ ਦੇ ਰਸ ਦੀ ਜਿਹੜੀ ਸੇਵਾ ਨਾਲ ਕਰ ਰਹੇ ਆ। ਨਾਲ ਸੋਹਣ ਸਿੰਘ ਆਖਲ ਜੀ ਵੀ ਆਪਣੇ ਨਾਲ ਜੁੜੇ ਹੋਏ ਆ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਨਵੇਂ ਗੁਰਦੁਆਰਾ ਸਾਹਿਬ ਦੀ ਆਪ ਸਭ ਨੂੰ, ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਜੀ। ਜੀ ਹਾਂ ਜੀ, ਆਪ ਜੀ ਨੂੰ ਬਹੁਤ ਬਹੁਤ ਧੰਨਵਾਦ। ਤੇ ਇਹ ਅੱਜ ਇੱਥੇ ਗੁਰਦੁਆਰਾ ਸਮਾਰੋਹ ਓਪਨ ਸੀਗਾ ਜੀ, ਤੇ ਸਰਦਾਰ ਤਰਲੋਚਨ ਸਿੰਘ ਜੀ ਬੜਵਾਲ ਜਿਹੜੇ ਕਿ ਹਰ ਥਾਂ ਗੰਨਿਆਂ ਦਾ ਲੰਗਰ ਲਾਉਂਦੇ ਆ, ਇੱਥੇ ਵੀ ਅੱਜ ਇਹਨਾਂ ਨੇ ਨਾਲ ਹੋ ਕੇ ਤੇ ਬਹੁਤ ਸੋਹਣਾ ਜੀ ਆਪਣਾ ਸਾਰਿਆਂ ਦਾ ਵਧੀਆ ਸੇਵਾ ਨਿਭਾਈ ਆ ਜੀ। ਤੇ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ, ਹਰ ਵੇਲੇ ਹਰ ਥਾਂ ਜਾਂਦੇ ਆ ਇਹ ਸੇਵਾ ਕਰਨ ਇਸੇ ਤਰ੍ਹਾਂ ਜੀ। ਤੇ ਦੂਰੋਂ ਨੇੜੋਂ ਸਾਰੀਆਂ ਸੰਗਤਾਂ ਆਈਆਂ ਦਾ ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਜੀ। ਸੋ ਦੱਸਦੇ ਜਾਈਏ, ਤਰਲੋਚਨ ਸਿੰਘ ਜੀ ਉਹਨਾਂ ਦੇ ਪਰਿਵਾਰ ਦੇ ਦੁਆਰਾ ਆਪਾਂ ਉਹਨਾਂ ਦੇ ਨਾਲ ਕਈ ਵਾਰ ਪਹਿਲਾਂ ਵੀ ਜਿਹੜੀ ਉਹ ਗੱਲ ਕੀਤੀ ਆ। ਇਸ ਵਾਰ ਇਹਨਾਂ ਨੇ ਜਿਹੜਾ ਗੰਨੇ ਦਾ ਰਸ ਕੱਢਣ ਦੇ ਲਈ ਮਸ਼ੀਨ ਵੀ ਜਿਹੜੀ ਉਹ ਤਗੜੀ ਲਾ ਦਿੱਤੀ ਹੈ, ਇੰਜਨ ਵੀ ਜਿਹੜਾ ਉਹ ਤਗੜਾ ਲਾ ਦਿੱਤਾ ਆ। ਬਾਕੀ ਜਿੱਦਾਂ ਇਹ ਵੀ ਪਤਾ ਵੀ ਜਦੋਂ ਲੋਹੜੀ ਦਾ ਸਮਾਗਮ ਆਉਂਦਾ ਹੈ ਉਦੋਂ ਅਕਸਰ ਗੰਨੇ ਦੇ ਰਸ ਦੀ ਜਿਹੜੀ ਉਹ ਡਿਮਾਂਡ ਰਹਿੰਦੀ ਆ, ਤੇ ਭਾਈ ਸਾਹਿਬ ਹਮੇਸ਼ਾ ਹੀ ਆਪਣੇ ਕੋਲੋਂ ਅਨਾਉਂਸਮੈਂਟ ਕਰਵਾਉਂਦੇ ਆ ਵੀ ਜਦੋਂ ਡਾਸ ਪੈਲਸ ਤੋਂ ਤੁਸੀਂ ਲੰਘਦੇ ਆ ਕਿਸੇ ਨੇ, ਉਦੋਂ ਵੀ ਲੋਹੜੀ ਦੇ ਮੌਕੇ ਦੇ ਦੌਰਾਨ ਵੀ ਗੰਨੇ ਦਾ ਰਸ ਲੈਣਾ ਹੋਵੇ ਤਾਂ ਤੁਸੀਂ ਇਹਨਾਂ ਦੀ ਸ਼ਾਪ ਦੇ ਉੱਤੇ ਜਾ ਕੇ ਉੱਥੋਂ ਜਿਹੜਾ ਉਹ ਲੈ ਸਕਦੇ ਆ। ਇਹ ਖੁੱਲੀ ਸੇਵਾ ਜਿਹੜੀ ਉਹ ਕਰਦੇ ਆ। ਸੋ ਇਹਨਾਂ ਵੀਰਾਂ ਦਾ, ਇਹਨਾਂ ਸੰਗਤਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵੀਰ ਜੀ, ਆਪ ਜੀ ਦਾ ਨਾਮ? ਸੁਰਜੀਤ ਸਿੰਘ ਮਾਹਲ ਜੀ। ਸੁਰਜੀਤ ਸਿੰਘ ਮਾਹਲ ਜੀ, ਅੱਜ ਦੇ ਇਸ ਵਿਸ਼ੇਸ਼ ਦਿਨ ਦੇ ਉੱਤੇ, ਇਸ ਅੱਜ ਦੇ ਅਹਿਮ ਦਿਨ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਸ਼ੁਕਰ ਕਰਦੇ, ਜਿਨ੍ਹਾਂ ਦੀ ਬਖਸ਼ਿਸ਼ ਕਰਕੇ ਇਹ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ ਹੈ। ਤੇ ਸਮੂਹ ਸਾਧ ਸੰਗਤ ਦਾ
ਆਈਆਂ ਦੂਰੋਂ ਨੇੜੇ ਆਈਆਂ ਸੰਗਤਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਤੇ ਅੱਗੋਂ ਵਾਸਤੇ ਵੀ ਬੇਨਤੀ ਕਰਦੇ ਵੀ ਜਦੋਂ ਵੀ ਕਦੇ ਕਿਸੇ ਨੂੰ ਵੀ ਮੌਕਾ ਮਿਲਦਾ ਹੋਵੇ, ਇਹ ਗੁਰਦੁਆਰਾ ਸਾਹਿਬ 7th ਸਟਰੀਟ ਤੇ ਈਸਟ ਸਟਰੀਟ ਦੇ ਕਾਰਨਰ 'ਚ ਹੈ। ਜੇ ਤੁਸੀਂ 165 ਤੇ ਵੀ ਆਉਂਦੇ ਹੋ ਤਾਂ ਵੀ ਬਹੁਤ ਨੇੜੇ ਪੈਂਦਾ ਹੈਗਾ, ਜੇ 152 ਤੇ ਆਉਂਦੇ ਤਾਂ ਵੀ ਬਹੁਤ ਨੇੜੇ ਪੈਂਦਾ ਹੈਗਾ। ਸੋ ਅੱਜ ਸਰਦਾਰ ਤਰਲੋਚਨ ਸਿੰਘ ਬਡਵਾਲ ਨੇ ਰਸ ਦੀ ਸੇਵਾ ਕੀਤੀ ਹੈ ਤੇ ਇਹ ਟਰੱਕਾਂ ਤੇ ਟ੍ਰੇਲਰਾਂ ਦੀ ਵੀ ਸੇਵਾ ਕਰਦੇ ਹਨ। ਜੇ ਕਿਸੇ ਸੱਜਣ ਨੂੰ ਜ਼ਰੂਰਤ ਹੋਵੇ ਤਾਂ 152 ਤੇ 33 ਦੇ ਕਾਰਨਰ ਦੇ ਉੱਤੇ ਦੂਰੋਂ ਹੀ ਇਹਨਾਂ ਦੀ ਸ਼ਾਪ ਦਿਖ ਜਾਂਦੀ ਹੈ। ਨਾਲੇ ਤੁਸੀਂ ਆਪਣੇ ਟਰੱਕ ਦੀ ਰਿਪੇਅਰ ਕਰਵਾ ਸਕਦੇ ਤੇ ਨਾਲੇ ਗੰਨੇ ਦਾ ਰਸ ਫ੍ਰੀ ਪੀ ਸਕਦੇ ਹੋ। ਬਿਲਕੁਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸੋ ਤਰਲੋਚਨ ਸਿੰਘ ਜੀ ਸੰਗ ਜਾਂਦੇ ਆ, ਸੇਵਾ ਜਿਹੜੀ ਉਹ ਜ਼ਰੂਰ ਹਰ ਵਾਰੀ ਕਰਦੇ ਆ। ਸੋ ਇਹਨਾਂ ਦਾ ਵੀ ਧੰਨਵਾਦ, ਸਾਰੀ ਸੰਗਤ ਦਾ ਧੰਨਵਾਦ। ਤੇ ਇੱਕ ਵਾਰੀ ਫੇਰ ਅਸੀਂ ਆਪਣੇ ਵੱਲੋਂ ਵੀ ਕਹਿੰਦੇ ਵੀ ਜਦੋਂ ਵੀ ਤੁਸੀਂ 152 ਜਾਂ 165 ਥਾਣੀ ਲੰਘ ਰਹੇ ਆ, ਈਵਨ ਸੈਂਟਾਨੈਲਾ 33 ਦੇ ਵੀ ਆ ਰਹੇ ਆ, ਲਾਗੋਂ ਦੀ ਆਏ ਆ, ਤਾਂ ਜ਼ਰੂਰ 5 ਦੇ ਵੱਲੋਂ ਵੀ ਤੁਸੀਂ ਆ ਰਹੇ ਆ ਤਾਂ ਤੁਸੀਂ ਜ਼ਰੂਰ ਆਓ ਤੇ ਸੰਗਤ ਨੂੰ ਇੱਥੇ ਜਿਹੜੇ ਦਰਸ਼ਨ ਕਰਕੇ ਜਾਓ। ਗੁਰਦੁਆਰਾ ਸਾਹਿਬ ਦੇ ਜਿਹੜੇ ਦਰਸ਼ਨ ਕਰਕੇ ਜਾਓ। 707 ਈਸਟ ਸਟਰੀਟ, 7th ਤੇ ਈਸਟ ਸਟਰੀਟ ਦੇ ਜਿਹੜੇ ਉਹ ਕਾਰਨਰ ਦੇ ਉੱਤੇ ਆ, ਬਿਲਕੁਲ ਨਜ਼ਦੀਕ ਆ, ਜਿਹੜਾ ਲੰਘਦਾ ਫਰੀਵੇ ਆ। ਸੋ ਉੱਥੋਂ ਆ ਕੇ ਜ਼ਰੂਰ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਦੁੱਖ ਸੁਖ ਤੁਝੇ ਪਾਸ, ਜੋ ਹਮਾਰੀ बेदोती मेरे सतगुरा, साबिद तुम हर जानो आपे। हम रुलते फिरते कोई बात ना पूछता, गुर सतगुर संग गिरे हम थाप। आनंद गुण निधान गुरु गरीब नवाज, गरीब नवाज, गरीब नवाज। अब चल नगर गोविंद गुरु का, नाम जपत सुख पाया राम। अब चल नगर गोविंद गुरु का, नाम जपत सुख पाया राम। नाम जपत सुख पाया राम। अब चल नगर गोविंद गुरु का। मन इच्छे से फल पाए, करते आप बसाया। मन इच्छे से फल पाए, करते आप बसाया। अब चल नगर गोविंद गुरु का, अब चल नगर गोविंद गुरु का, नाम जपत सुख पाया राम। नाम जपत सुख पाया राम। करते आप वसाया, सर्व सुख पाया। करते आप वसाया, सर्व सुख पाया। पुत पाई सिख बिगासे, पुत पाई सिख बिगासे। गावे पूर्ण परमेश, कारज
चल नगर गोविंद गुरु का, अब चल नगर गोविंद गुरु का, नाम जपत सुख पाया राम, नाम जपत सुख पाया राम। पर प्रभ आप स्वामी आपे रखा, आप पिता आप माया, कहो नानक सतगुर बलिहारी, जिन ए थान सुहाया, जिन तान सुहाया। अब चल नगर गोविंद गुरु का, अब चल नगर गोविंद गुरु का, नाम जपत सुख पाया राम, नाम जपत सुख पाया राम, नाम जपत सुख पाया राम। एक अनेक व्यापक पूर, जत देखो तत सोई, एक अनेक व्यापक पूर, जत देखो तत सोई, माया चित्र विचित्र विमोहत, बिरला बूझे कोई, माया चित्र विचित्र विमोहत, बिरला बूझे कोई, बिरला बूझे कोई, सब गोविंद सब गोविंद गोविंद बिन नहीं कोई, गोविंद बिन नहीं कोई, गोविंद बिन नहीं कोई, सब गोविंद सब गोविंद गोविंद बिन नहीं कोई, गोविंद बिन नहीं कोई, गोविंद बिन नहीं कोई। सूत एक मन सत सहस, जैसे ओत पोत प्रभ सोई, जैसे ओत पोत प्रभ सोई, सूत एक मन सत सहस, जैसे जैसे ओत पोत प्रभ सोई, सब गोविंद सब गोविंद गोविंद बिन नहीं कोई, गोविंद बिन नहीं कोई, गोविंद बिन नहीं कोई। जल तरंग हर फेन बुद बुदा, जल ते भिन न होई, जल तरंग हर फेन बुद बुदा, जल ते भिन न होई, एह पर पंच पार ब्रह्म की लीला, विचरत आन न होई, विचरत आन न होई।
ਗੋਬਿੰਦ ਸਭ ਗੋਬਿੰਦ ਗੋਬਿੰਦ ਬਿਨ ਨਹੀਂ ਕੋਈ ਗੋਬਿੰਦ ਬਿਨ ਨਹੀਂ ਕੋਈ ਗੋਬਿੰਦ ਬਿਨ ਨਹੀਂ ਕੋਈ ਮਿਥਿਆ ਭਰਮ ਯਾਰ ਸੁਪਨ ਮਨੋਰ ਸਤ ਪਦਾਰਥ ਜਾਣਿਆ ਮਿਥਿਆ ਭਰਮ ਯਾਰ ਸੁਪਨ ਮਨੋਰ ਸਤ ਪਦਾਰਥ ਜਾਣਿਆ ਸੁਕ੍ਰਿਤ ਮਨਸਾ ਗੁਰੂ ਉਪਦੇਸੀ ਜਗਤ ਹੀ ਮਨ ਮਾਨਿਆ ਸੁਕ੍ਰਿਤ ਮਨਸਾ ਗੁਰੂ ਉਪਦੇਸੀ ਸੁਕ੍ਰਿਤ ਮਨਸਾ ਜਗਤ ਹੀ ਮਨ ਮਾਨਿਆ ਸਭ ਗੋਬਿੰਦ ਸਭ ਗੋਬਿੰਦ ਗੋਬਿੰਦ ਬਿਨ ਨਹੀਂ ਕੋਈ ਗੋਬਿੰਦ ਬਿਨ ਨਹੀਂ ਕੋਈ ਗੋਬਿੰਦ ਬਿਨ ਨਹੀਂ ਕੋਈ ਸਭ ਗੋਬਿੰਦ ਸਭ ਗੋਬਿੰਦ ਗੋਬਿੰਦ ਬਿਨ ਨਹੀਂ ਕੋਈ ਗੋਬਿੰਦ ਬਿਨ ਨਹੀਂ ਕੋਈ ਗੋਬਿੰਦ ਬਿਨ ਨਹੀਂ ਕੋਈ ਕਹਿਤ ਨਾਮ ਦੇਵ ਹਰ ਕੀ ਰਚਨਾ ਇਹ ਗੁਰ ਦੇ ਵਿਚਾਰੀ ਕਹਿਤ ਨਾਮ ਦੇਵ ਹਰ ਕੀ ਰਚਨਾ ਇਹ ਗੁਰ ਦੇ ਵਿਚਾਰੀ ਘਟ ਘਟ ਅੰਤਰ ਸਰਬ ਨਿਰੰਤਰ ਕੇਵਲ ਏਕ ਮੁਰਾਰੀ ਘਟ ਘਟ ਅੰਤਰ ਸਰਬ ਨਿਰੰਤਰ ਘਟ ਘਟ ਅੰਤਰ ਕੇਵਲ ਏਕ ਮੁਰਾਰੀ ਸਭ ਗੋਬਿੰਦ ਸਭ ਗੋਬਿੰਦ ਗੋਬਿੰਦ ਬਿਨ ਨਹੀਂ ਕੋਈ ਗੋਬਿੰਦ ਬਿਨ ਨਹੀਂ ਕੋਈ ਗੋਬਿੰਦ ਬਿਨ ਨਹੀਂ ਕੋਈ ਸਭ ਗੋਬਿੰਦ ਸਭ ਗੋਬਿੰਦ ਗੋਬਿੰਦ ਬਿਨ ਨਹੀਂ ਕੋਈ ਗੋਬਿੰਦ ਬਿਨ ਨਹੀਂ ਕੋਈ ਗੋਬਿੰਦ ਬਿਨ ਨਹੀਂ ਕੋਈ जैसे कोयल कोयली तैसे संसार उड़ कमावे आदमी बांधे कर बारा ਜਾਗੋ ਸੁਤ ਹੋ ਚੱਲਿਆ ਵਣਜਾਰਾ ਪਰਮਾਤਮਾ ਸਾਨੂੰ ਚੇਤੇ ਕਰਾਉਂਦਾ ਸੰਸਾਰ ਅਤੇ ਨਿਰੰਕਾਰ ਦੋ ਹੀ ਹਸਤੀਆਂ ਨਜ਼ਰ ਆਉਂਦੀਆਂ। ਸੰਸਾਰ ਜਿਹੜਾ ਸਥਿਰ ਨਹੀਂ, ਨਿਰੰਕਾਰ ਸਥਿਰ ਹੈ।
ਹੁਕਮ ਹੋਇਆ ਰਾਤੀ ਵੀ ਹੁਣ ਵੀ ਆਪ ਜੀ ਵੱਲੋਂ ਦੁਨੀਆ ਸਿਹਰ ਮੇਲਾ, ਸਿਹਰ ਮੇਲੇ ਦੀ ਜਿਹੜੀ ਚੀਜ਼ ਹੈ ਨਾ, ਹਰ ਇੱਕ ਚੀਜ਼ ਬਾਜ਼ੀਗਰ ਤਰ੍ਹਾਂ, ਜਿਵੇਂ ਮਦਾਰੀ ਆਉਂਦੇ ਸੀ ਪਿੰਡਾਂ 'ਚ ਤਮਾਸ਼ਾ ਲਾਉਂਦੇ ਸਨ, ਥੋੜੇ ਸਮੇਂ ਦੇ ਅੰਦਰ ਉਹ ਤਮਾਸ਼ਾ ਤਾਂ ਨਜ਼ਰ ਆਉਂਦਾ ਸੀ ਪਰ ਥੋੜੇ ਸਮੇਂ ਬਾਅਦ ਤਮਾਸ਼ਾ ਖਤਮ ਹੋ ਜਾਂਦਾ ਸੀ। ਇਹ ਦੁਨੀਆ ਵੀ ਇੱਕ ਸਿਹਰ ਮੇਲਾ ਹੈ, ਮੁਸਾਫਰਖਾਨਾ ਹੈ। ਇਸ ਮੁਸਾਫਰਖਾਨੇ 'ਚੋਂ ਹਰ ਦਿਸਦੀ ਹੋਈ ਚੀਜ਼ ਜਿਹੜੀ ਹੈ ਉਹ ਨਾਸ਼ਵੰਤ ਹੈ। ਆਓ ਬਾਦਸ਼ਾਹ ਜੀ ਦੇ ਪਾਸੋਂ ਸ਼ਰਵਣ ਕਰੀਏ, ਜਿਵੇਂ ਆਪਾਂ ਨੂੰ ਗੁਰਬਾਣੀ ਮਾਰਗ ਦਰਸ਼ਨ ਦੇਗੀ। ਆਪਾਂ ਉਸ ਗੁਰਬਾਣੀ ਦੇ ਕੀਰਤਨ ਦੇ ਨਾਲ ਸਤਿਗੁਰੂ ਜੀ ਦੇ ਪਾਵਨ ਬੋਧ ਸ਼ਬਦ ਨੂੰ ਗਿਆਨ ਧਿਆਨ ਦੇ ਵਿੱਚ ਲੈ ਕੇ ਆਉਣੇ। ਇਹ ਜੋ ਦੁਨੀਆ ਸ਼ਹਿਰ ਮੇਲਾ ਮੇਲਾ, ਇਹ ਜੋ ਦੁਨੀਆ ਸ਼ਹਿਰ ਮੇਲਾ ਮੇਲਾ, ਦਸਤਗੀਰੀ ਨਾ ਇਹ ਜੋ ਦੁਨੀਆ ਸ਼ਹਿਰ ਮੇਲਾ ਮੇਲਾ, ਇਹ ਜੋ ਦੁਨੀਆ ਸ਼ਹਿਰ ਮੇਲਾ ਮੇਲਾ, ਦਸਤਗੀਰੀ ਨਾ ਬੰਦੇ ਖੋਜ ਦਿਲ ਹਰ ਰੋਜ਼, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸ਼ਹਿਰ ਮੇਲਾ ਮੇਲਾ, ਇਹ ਜੋ ਦੁਨੀਆ ਸ਼ਹਿਰ ਮੇਲਾ ਮੇਲਾ, ਦਸਤਗੀਰੀ ਨਾ कतीब इफ्तरा पाई, दिल का फिक्र न जाए। वेद कतीब इफ्तरा पाई, दिल का फिक्र न जाए। दुख दम करारी जो करो, हाजिर हुजूर खुदाए। पढ़ पढ़ खुशी हुए बेखबर बात बका है। पढ़ पढ़ खुशी है
पढ़ पढ़ खुशी हुए बेखबर बात बकाए हक सच खालिक खलक म्याने श्याम मूरत नागे हक सच खालिक खलक म्याने श्याम मूरत नागे हक सच खालिक खलक म्याने श्याम मूरत नाहे जो दुनिया बेला दुनिया बेला दस्तगीरी नो बंदे खोज दिल भर रोज बंदे खोज दिल भर रोज ना फिर परेशानी भाई ये जो दुनिया दुनिया बेला दुनिया बेला दस्तगीरी नो आसमान म्यान लहंग दरिया उछल कर धन बूंद आसमान म्याने लहंग दरिया उछल कर धन बूंद कर फकर दाए मुलाए चश्मे कहता मौजूद कर फकर दाए मुलाए चश्मे कहता मौजूद कर फकर दाए मुलाए चश्मे कहता मौजूद की जो दुनिया बेला दुनिया बेला दस्तगीरी लाए बंदे खोज दिल भर रोज बंदे खोज दिल भर रोज ना फिर परेशानी भाई ये जो दुनिया दुनिया बेला दुनिया बेला दस्तगीरी नो अल्लाह पाकम पाक में शक करो जो दूसर हुए अल्लाह पाकम पाक है पाक है अल्लाह अल्लाह पाकम पाक है शक करो जो दूसर हुए कबीर कर्म करीम का
है ये जो दुनिया दुनिया मेला दुनिया मेला दस्तगीरी अल्लाह पाक पाक है शक करो जे दूसर हुए कर्म करीम का ओ करे जाने सोए कर्म करीम का ओ करे जाने सोए कबीर कर्म करीम का कबीर कर्म करीम का ओ करे जाने सोए ए जो दुनिया दुनिया शहर मेला